ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868। ਟੋਰਾਂਟੋ ਕੈਨੇਡਾ ਦੇ ਲਈ 6479579633, ਬ੍ਰਿਟਿਸ਼ ਕੋਲੰਬੀਆ ਕੈਨੇਡਾ ਲਈ 77865604660 ਜਾਂ 6046709696, ਕੈਲਗਰੀ ਕੈਨੇਡਾ ਦੇ ਲਈ 5873150587, ਇਟਲੀ ਦੇ ਲਈ 396899970694, ਪਾਕਿਸਤਾਨ ਦੇ ਲਈ 9202137130, UK ਦੇ ਲਈ 3300101100, 3300101100, ਜਰਮਨੀ ਦੇ ਲਈ 511809040415, 51180904041, ਫਰਾਂਸ ਦੇ ਲਈ 3318014255, 33180142 ਆਸਟ੍ਰੇਲੀਆ ਦੇ ਲਈ 612080805601, 612080805601। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ, ਜਾਂ ਸਾਡੀ ਵੈਬਸਾਈਟ www.punjabiradiousa.com ਤੇ ਵੀ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਤੇ ਦੱਸਣਗੇ ਕਿ ਉੱਥੇ ਖਬਰਾਂ ਦੇ ਪਿੱਛੇ ਕੀ ਸੱਚ ਲੁਕਿਆ ਹੁੰਦਾ ਆ, ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ। ਗੱਲਬਾਤ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਨਾ ਚਾਹਾਂਗੇ ਸਾਡੇ ਇਸ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਤੁਹਾਡੇ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਹੜੇ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ ਜੀ। ਉਹਨਾਂ ਦਾ ਫੋਨ ਨੰਬਰ 4082722500। ਹਰਦੀਪ ਸਿੰਘ ਬਿਰਦੀ, ਗੁਰਜੀਤ ਸਿੰਘ ਚਾਮਪੁਰ, ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹਾਂ ਜੀ। ਤੇ ਹੁਣ ਆਪਾਂ ਗੱਲਬਾਤ ਕਰਾਂਗੇ ਬਲਤੇਜ ਪੰਨੂ ਹੋਰਾਂ ਦੇ ਨਾਲ। ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਜੀ ਆਪਾਂ ਅੱਜ ਦੀ ਪਹਿਲੀ ਆਪਣੀ ਗੱਲਬਾਤ ਸ਼ੁਰੂ ਕਰਦੇ ਆ। ਜਿਸ ਤਰ੍ਹਾਂ ਨਗਰ ਨਿਗਮ ਦੀਆਂ ਚੋਣਾਂ ਆ ਤੇ ਕਈ ਜਗ੍ਹਾ ਦੇ ਉੱਤੇ ਕਹਿੰਦੇ ਪ੍ਰਚਾਰ ਉਸ ਦਾ ਬੰਦ ਹੋ ਗਿਆ ਜੀ। 6 ਨਿਗਮਾਂ ਦੀਆਂ ਜਿਹੜੀਆਂ ਚੋਣਾਂ ਨੇ ਜੀ, ਉਹਦੇ ਵਾਸਤੇ ਪ੍ਰਚਾਰ ਬੰਦ ਹੋ ਗਿਆ। 299 ਵਾਰਡ ਨੇ ਜਿਨ੍ਹਾਂ ਦੇ ਵਿੱਚ ਐਤਵਾਰ ਨੂੰ ਵੋਟਾਂ ਜਿਹੜੀਆਂ ਜੀ ਉਹ ਪਾਈਆਂ ਜਾਣਗੀਆਂ। ਮੋਹਾਲੀ, ਮੋਗਾ, ਫਗਵਾੜਾ, ਹੁਸ਼ਿਆਰਪੁਰ, ਪਠਾਨਕੋਟ ਦੇ ਵਿੱਚ ਪਹਿਲੀ ਵਾਰੀ ਨਗਰ ਨਿਗਮ ਚੋਣ ਹੋਣ ਜਾ ਰਹੀ ਹੈ। ਬਠਿੰਡੇ ਦੇ ਵਿੱਚ ਦੂਜੀ ਵਾਰੀ ਚੋਣ ਹੋਣ ਜਾ ਰਹੀ ਹੈ। ਇਹਨਾਂ ਦੇ 300 ਵਾਰਡ, ਹਰੇਕ ਸ਼ਹਿਰ ਦੇ 50 ਵਾਰਡ, ਪਟਿਆਲੇ ਦਾ 1, ਜਲੰਧਰ ਦੇ 2 ਵਾਰਡਾਂ ਦੀਆਂ ਜ਼ਿਮਨੀ ਚੋਣਾਂ ਵੀ ਜਿਹੜੀਆਂ ਉਹ ਹੋਣਗੀਆਂ। 4 ਜਿਹੜੇ ਉਮੀਦਵਾਰ ਨੇ ਬਿਨਾਂ ਮੁਕਾਬਲਾ ਚੁਣੇ ਜਾ ਚੁੱਕੇ ਨੇ। ਐਤਵਾਰ ਨੂੰ 299 ਸੀਟਾਂ ਦੇ ਵਾਸਤੇ 1268 ਉਮੀਦਵਾਰ ਜਿਹੜੇ ਉਹ ਮੈਦਾਨ ਦੇ ਵਿੱਚ ਨੇ। ਸਭ ਤੋਂ ਜ਼ਿਆਦਾ ਉਮੀਦਵਾਰ ਪਠਾਨਕੋਟ ਨਗਰ ਨਿਗਮ ਦੀ ਚੋਣ ਜਿਹੜੀ ਆ ਜੀ ਉਹ ਲੜ ਰਹੇ ਨੇ। ਇਸ ਵਾਰੀ ਇਹਨਾਂ ਚੋਣਾਂ ਦੇ ਵਿੱਚ ਹਿੰਸਾ ਜਿਹੜੀ ਹੈ ਜੀ ਉਹ ਬਹੁਤ ਹੋਈ ਹੈ। ਬਹੁਤ ਸਾਰੇ ਥਾਵਾਂ ਦੇ ਉੱਤੇ ਕੁੱਟਮਾਰ ਜਿਹੜੀ ਹੈ ਜੀ ਉਹ ਹੋਈ ਹੈ। ਔਰ ਇਹਨਾਂ ਦੇ ਵਿੱਚ ਜਿਹੜੀਆਂ ਲੜਾਈਆਂ ਪੜਾਈਆਂ ਨੇ ਜੀ ਉਹ ਅਕਾਲੀ ਦਲ ਤੇ BJP ਦੇ ਵਿਚਾਲੇ ਹੋਈਆਂ ਨੇ, ਤੇ ਕੁਝ ਥਾਵਾਂ ਦੇ ਉੱਤੇ ਅਕਾਲੀ ਦਲ ਤੇ ਕਾਂਗਰਸ ਦੇ ਵਿਚਾਲੇ ਵੀ ਜਿਹੜੀਆਂ ਉਹ ਲੜਾਈਆਂ ਹੋਈਆਂ ਨੇ। ਇਹਦਾ ਇੱਕ ਪੱਖ ਜਿਹੜਾ ਦੇਖਣ ਵਾਲਾ ਹੋਰ ਵੀ ਹੈ ਇਹਨਾਂ ਨਗਰ ਨਿਗਮ ਚੋਣਾਂ ਦਾ ਜੀ, ਕਿ ਪੰਜਾਬ ਤੋਂ ਜੰਮੀ ਤੇ ਭਾਰਤ ਦੇ ਵਿੱਚ ਬਹੁਤ ਵੱਡੀ ਹੋ ਗਈ ਇੱਕ ਟਾਈਮ ਜਿਹੜੀ ਬਸਪਾ ਹੈ, ਬਹੁਜਨ ਸਮਾਜ ਪਾਰਟੀ, ਉਹ ਦਿਨੋਂ ਦਿਨ ਜਿਹੜੀ ਹੈ ਜੀ ਉਹ ਥੱਲੇ ਜਾ ਰਹੀ ਹੈ। ਬਸਪਾ ਦਾ ਗ੍ਰਾਫ ਜਿਹੜਾ ਜੀ ਪੰਜਾਬ ਦੇ ਵਿੱਚ ਇੰਨਾ ਡਿੱਗ ਪਿਆ ਕਿ ਬਹੁਤੇ ਥਾਵਾਂ ਦੇ ਉੱਤੇ, ਮੈਕਸੀਮਮ ਥਾਵਾਂ ਦੇ ਉੱਤੇ ਉਹਨੇ ਜਿਹੜੇ ਆ ਜੀ ਆਪਣੇ ਉਮੀਦਵਾਰ ਹੀ ਨਹੀਂ ਖੜੇ ਕੀਤੇ ਜੀ। ਜਿੱਥੇ ਬਾਕੀ ਮੈਂ ਤੁਹਾਨੂੰ ਦੱਸਿਆ ਕਿ 1268 ਉਮੀਦਵਾਰ ਨੇ ਜੀ, ਜਿਹੜੀ ਬਹੁਜਨ ਸਮਾਜ ਪਾਰਟੀ ਹੈ ਜੀ ਉਹਦੇ ਸਿਰਫ 200 ਉਮੀਦਵਾਰ ਟੋਟਲ ਪੰਜਾਬ ਦੇ ਵਿੱਚ ਜਿਹੜੇ ਖੜੇ ਕੀਤੇ ਨੇ। ਉਹਦਾ ਵੋਟ ਬੈਂਕ ਜਿਹੜਾ ਜੀ ਖੁਰ ਗਿਆ।
ਜਿਹੜਾ ਸ਼ਾਇਦ ਪਿਛਲੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਆਮ ਆਦਮੀ ਪਾਰਟੀ ਜਿਹੜੇ ਜੀ ਉਹ ਖਿੱਚ ਕੇ ਲੈ ਗਈ। ਤੇ ਇਹੀ ਕੁਝ ਜਿਹੜਾ ਜੀ ਹੋਇਆ ਇੱਥੇ ਦਿੱਲੀ ਦੇ ਵਿੱਚ ਵੀ। ਸੋ ਹੁਣ ਦੇਖਦੇ ਹਾਂ ਜੀ ਕਿ ਇੱਥੇ ਜਿਹੜੀਆਂ ਚੋਣਾਂ ਹੋਣੀਆਂ ਨੇ ਉਹਦੇ ਵਿੱਚ ਜੇਤੂ ਜਿਹੜਾ ਜੀ ਉਹ ਕੌਣ ਰਹਿੰਦਾ। ਪਤਾ ਹੀ ਹੈ ਜੀ ਸੱਤਾਧਾਰੀ ਧਿਰ ਨੇ ਇਹ ਵੋਟਾਂ ਜਿਹੜੀਆਂ ਨੇ ਉਹ ਜਿੱਤਣੀਆਂ ਨਹੀਂ, ਲੁੱਟਣੀਆਂ ਨੇ। ਜੀ ਜੀ ਬਿਲਕੁਲ, ਸੱਤਾਧਾਰੀ ਪਾਰਟੀ ਹੈ ਨਾ। ਤੇ ਅੱਗੇ ਗੱਲ ਕਰਦੇ ਹਾਂ ਜੀ, ਫਿਰੋਜ਼ਪੁਰ ਦੇ ਵਿੱਚ ਰਾਣੇ ਸੋਢੀ ਦੇ ਮੁੰਡੇ ਤੇ ਕਹਿੰਦੇ ਕਿ ਜਿਹੜਾ ਇਰਾਦਾ ਕਤਲ ਦਾ ਕੇਸ ਆ ਉਹ ਬਣ ਗਿਆ। ਗੁਰੂ ਹਰਸਾਏ ਤੋਂ ਕਾਂਗਰਸੀ ਵਿਧਾਇਕ ਜੀ ਰਾਣਾ ਗੁਰਮੀਤ ਸਿੰਘ ਸੋਢੀ, ਉਹਦਾ ਮੁੰਡਾ ਜਿਹੜਾ ਅਨੂਮੀਤ ਸਿੰਘ ਹੀਰਾ ਸੋਢੀ, ਉਹਦੇ ਸਣੇ 5 ਜਣਿਆਂ ਦੇ ਖਿਲਾਫ ਇਰਾਦਾ ਕਤਲ ਦਾ ਪਰਚਾ ਜਿਹੜਾ ਜੀ ਉਹ ਦਰਜ ਕੀਤਾ ਗਿਆ। ਇਹਦੇ ਵਿੱਚ ਸੋਢੀ ਦਾ ਜਿਹੜਾ ਜੀ PA ਹੈ ਨਸੀਬ ਸੰਧੂ ਤੇ ਉਹਦਾ ਦੋਸਤ ਦਵਿੰਦਰ ਜੰਗ, ਹਰਵਿੰਦਰ ਸਿੰਘ ਤੇ ਰਵਿੰਦਰ ਕੁਮਾਰ ਜਿਹੜੇ ਨੇ ਉਹ ਸ਼ਾਮਲ ਹੈ ਜੀ। ਕੁਝ ਦਿਨ ਪਹਿਲਾਂ ਇੱਥੋਂ ਦੀ ਅਦਾਲਤ ਨੇ ਨਸੀਬ ਸਿੰਘ ਸੰਧੂ ਦੀ ਸ਼ਿਕਾਇਤ ਦੇ ਉੱਤੇ ਕਾਰਵਾਈ ਕਰਦਿਆਂ ਲੋਕ ਸਭਾ ਮੈਂਬਰ ਜ਼ੋਰਾ ਸਿੰਘ ਮਾਨ ਦੇ ਪੁੱਤ ਵਰਿੰਦਰ ਸਿੰਘ ਨੋਨੀ ਮਾਨ ਤੇ ਭਤੀਜੇ ਕੈਸ਼ ਮਾਨ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਿਹੜੇ ਸੀਗੇ ਉਹ ਜਾਰੀ ਕੀਤੇ ਸੀਗੇ। ਇਹ ਪਰਚਾ ਜਿਹੜਾ ਜੀ ਅਕਾਲੀ ਆਗੂ ਸੁਖਵੰਤ ਸਿੰਘ ਬਿੱਟੂ ਜਿਹੜਾ ਭਲੇਰੀਆਂ ਜ਼ਿਲ੍ਹਾ ਮੁਕਤਸਰ ਦੇ ਬਿਆਨਾਂ ਦੇ ਉੱਤੇ ਦਰਜ ਕੀਤਾ ਗਿਆ। ਬਿੱਟੂ ਇਸ ਵੇਲੇ ਲੱਤ ਦੇ ਵਿੱਚ ਗੋਲੀ ਲੱਗਣ ਕਰਕੇ ਫਰੀਦਕੋਟ ਦੇ ਸਰਕਾਰੀ ਹਸਪੀਟਲ ਦੇ ਵਿੱਚ ਦਾਖਲ ਹੈ। ਉਹਨੇ ਦੋਸ਼ ਲਾਇਆ ਕਿ ਪਾਰਟੀ ਦਾ ਕੰਮ ਕਰਨ ਲਈ ਉਹ ਆਪਣੇ ਭਰਾ ਮੋਨੂ ਦੇ ਨਾਲ ਗੁਰੂ ਹਾਸਾ ਆਇਆ ਸੀਗਾ ਤੇ ਇਹਦੇ ਦੌਰਾਨ ਇਹ ਮੁਲਜ਼ਮਾਂ ਨੇ ਉਹਦੇ ਨਾਲ ਕੁੱਟਮਾਰ ਕੀਤੀ ਸੀ ਤੇ ਉਹਨੂੰ ਗੋਲੀ ਜਿਹੜੀ ਉਹ ਮਾਰੀ ਸੀ। ਜਦੋਂ ਕਿ ਹੀਰਾ ਸੋਢੀ ਕਹਿੰਦਾ ਹੈ ਕਿ ਉਹਨੂੰ ਗਲਤ ਇਸ ਮਾਮਲੇ ਦੇ ਵਿੱਚ ਝੂਠਾ ਜਿਹੜਾ ਜੀ ਉਹ ਫਸਾਇਆ ਜਾ ਰਿਹਾ ਜੀ। ਇਹ ਸਾਰਾ ਕੁਝ ਜਿਹੜਾ ਜੀ ਚੱਲੀ ਜਾਂਦਾ ਝੂਠੇ ਸੱਚੇ ਪਰਚੇ ਦਰਜ ਕਰਨ ਵਾਲਾ। ਮੁਕਤਸਰ ਦੇ ਨਾਲ ਹੀ ਜੁੜੀ ਹੋਈ ਇੱਕ ਖਬਰ ਜਿਹੜੀ ਹੋਰ ਹੈ ਜੀ ਕਿ ਉੱਥੇ ਇੱਕ ਕਾਂਗਰਸ ਦਾ ਉਮੀਦਵਾਰ ਸੀਗਾ ਰਾਜਨ ਪੇਂਟਰ, ਉਹਦੇ ਉੱਤੇ ਇੰਨਾ ਦਬਾਅ ਪਾਇਆ ਗਿਆ ਜੀ ਕਾਗਜ਼ ਵਾਪਸ ਲੈਣ ਦੇ ਵਾਸਤੇ। ਕਾਗਜ਼ ਉਹਨੇ ਵਾਪਸ ਲੈ ਲਏ ਪਰ ਬਾਅਦ ਦੇ ਵਿੱਚ ਜਾ ਕੇ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਗਿਆ। ਜਦੋਂ ਬੰਦਾ ਮਰ ਗਿਆ ਚੋਣ ਰੱਦ ਹੋਣੀ ਚਾਹੀਦੀ ਸੀ ਪਰ ਉੱਥੋਂ ਉਸ ਤੋਂ ਬਾਅਦ ਇੱਕੋ ਇੱਕ ਬਚਿਆ ਜਿਹੜਾ ਅਕਾਲੀ ਉਮੀਦਵਾਰ ਸੀ ਰਕੇਸ਼ ਚੌਧਰੀ ਜੀ, ਉਹਨੂੰ ਬਿਨਾਂ ਮੁਕਾਬਲੇ ਤੋਂ ਜੇਤੂ ਐਲਾਨ ਦਿੱਤਾ ਗਿਆ ਜੀ। ਜਦੋਂ ਕਿ ਇਹ ਜਿਹੜੀ ਹੈ ਜੀ ਚੋਣ ਗੈਰ ਸੰਵਿਧਾਨਕ ਹੋ ਗਈ। ਜੇ ਡੈਥ ਹੋ ਜਾਏ ਤਾਂ ਚੋਣ ਰੱਦ ਹੁੰਦੀ ਹੈ ਜੀ। ਜੀ ਜੀ ਬਿਲਕੁਲ। ਤੇ ਇਹ ਜੀ ਸੱਤਾਧਾਰੀ ਲੋਕ ਨਾ ਫਿਰ ਜੋ ਮਰਜ਼ੀ ਕਰ ਸਕਦੇ ਆ। ਤੇ ਅੱਗੇ ਆਪਾਂ ਗੱਲ ਕਰਦੇ ਜੀ ਕੇਂਦਰ ਸਰਕਾਰ ਦੀ। ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਕਾਫੀ ਵਾਅਦੇ ਕੀਤੇ ਸੀ ਤਾਂ ਹੁਣ ਉਹ ਆਪਣਾ ਹੱਥ ਪਿੱਛੇ ਨੂੰ ਖਿੱਚ ਰਹੇ ਆ। ਰਾਤੀ ਜਿਹੜਾ ਇੱਕ ਰਿਪੋਰਟ ਲੇਟ ਨਾਈਟ ਦੇਖ ਰਿਹਾ ਸੀਗਾ ਜਿਹਦੇ ਵਿੱਚ ਇੱਕ TV ਚੈਨਲ ਵਾਲੇ ਥਾਂ ਥਾਂ ਦੇ ਉੱਤੇ ਜਾ ਕੇ ਜਿਹੜੀਆਂ ਕਾਲੋਨੀਜ਼ ਨੇ ਦਿੱਲੀ ਦੀਆਂ ਉੱਥੇ ਪੁੱਛ ਰਹੇ ਸੀ ਤੁਹਾਡੇ ਪਾਣੀ ਆ ਗਿਆ ਕਿ ਨਹੀਂ ਆ ਗਿਆ। ਪੱਤਰਕਾਰ ਇਹ ਵੀ ਕਹਿੰਦੇ ਨੇ ਕਿ ਅਸੀਂ ਤਾਂ ਫੋਨ 5-5 ਮਿੰਟ ਬਾਅਦ ਚੈੱਕ ਕਰਦੇ ਹਾਂ ਕਿ ਵਾਈਫਾਈ ਸ਼ੁਰੂ ਹੋ ਗਿਆ ਕਿ ਨਹੀਂ ਹੋ ਗਿਆ। ਉਹ ਕਹਿੰਦੇ ਜੀ ਜਿਹੜਾ 4 ਦਿਨੋਂ ਕੀ ਚਾਂਦਨੀ ਫਿਰ ਅੰਧੇਰੀ ਰਾਤ, ਅਜੇ ਤਾਂ 4 ਦਿਨ ਵੀ ਨਹੀਂ ਹੋਏ ਜਿਹੜੇ ਨੇ ਜੀ ਉਹ ਪੱਤਰਕਾਰ ਮਗਰ ਪਏ ਹੋਏ ਨੇ। ਪਰ ਜਿਹੜਾ ਦੂਜਾ ਪੱਖ ਹੈ ਉਹ ਇਹ ਹੈ ਕਿ ਉਸ ਪਾਸੇ ਕੋਈ ਵੀ ਨਹੀਂ ਪੁੱਛਦਾ ਜੀ। ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਜਿਹੜੀ ਸੀ ਇੱਕ ਇੱਕ ਕਰਕੇ ਹਰ ਵਾਅਦੇ ਤੋਂ ਜਿਹੜਾ ਜੀ ਉਹ ਭੱਜ ਰਹੀ ਹੈ। ਸੁਪਰੀਮ ਕੋਰਟ ਦੇ ਵਿੱਚ ਹੁਣ ਸਰਕਾਰ ਨੇ ਕਹਿ ਦਿੱਤਾ ਹੈ ਕਿ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਦੇ ਵਿੱਚ 50% ਦੀ ਵਾਧਾ ਨਹੀਂ ਕਰ ਸਕਦੀ ਕਿਉਂਕਿ ਏਦਾਂ ਕਰਨਾ ਮਾਰਕੀਟ ਲਈ ਘਾਤਕ ਹੋਊਗਾ। 2014 ਦੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਸੱਤਾ ਦੇ ਵਿੱਚ ਆਉਣ ਦੇ ਤੇ ਫਸਲਾਂ ਦੇ ਖਰੀਦ ਮੁੱਲ 'ਚ 50% ਦੀ ਵਾਧਾ ਕਰਨ ਦਾ ਵਾਅਦਾ ਉਹਨੇ ਕੀਤਾ ਸੀਗਾ ਜੀ। ਚੋਣ ਵਾਅਦੇ ਲਾਗੂ ਕਰਾਉਣ ਲਈ ਸੁਪਰੀਮ ਕੋਰਟ ਦੇ ਵਿੱਚ ਜਨਹਿਤ ਪਟੀਸ਼ਨ ਜਿਹੜੀ ਉਹ ਪਾਈ ਗਈ ਹੈ। ਇਹਦੇ ਉੱਤੇ ਅਦਾਲਤ ਨੇ ਕੇਂਦਰ ਨੂੰ ਨੋਟਿਸ ਜਾਰੀ ਕੀਤਾ ਜੀ ਔਰ ਇਸ ਨੋਟਿਸ ਦੇ ਜਵਾਬ ਦੇ ਵਿੱਚ ਸਰਕਾਰ ਨੇ ਹਲਫਨਾਮਾ ਦਾਖਲ ਕਰਕੇ ਕਿਸਾਨਾਂ ਨੂੰ ਕੀਤੇ ਹੋਏ ਵਾਅਦੇ ਜਿਹੜੇ ਨੇ ਉਹ ਲਾਗੂ ਕਰਨ ਤੋਂ ਹੱਥ ਜਿਹੜੇ ਆ ਉਹ ਖੜੇ ਕਰਤੇ ਨੇ। ਸੈਂਟਰ ਨੇ ਕਿ ਖੇਤੀਬਾੜੀ ਲਾਗਤ ਤੇ ਮੁੱਲ ਕਮਿਸ਼ਨ ਦਾ 22 ਫਸਲਾਂ ਲਈ ਘੱਟੋ ਘੱਟ ਸਮਰਥਨ ਮੁੱਲ ਤੇ ਗੰਨੇ ਲਈ ਵਾਜਬ ਮੁੱਲ ਦੀ ਸਿਫਾਰਿਸ਼ ਜਿਹੜੀ ਆ ਉਹ ਕੀਤੀ ਹੋਈ ਹੈ। ਇੱਦਾਂ ਦਾ ਕੋਈ ਜਿਹੜਾ ਜੀ ਹੈ ਨਹੀਂ ਕਿ ਮੱਦ ਜੇ ਹੋਵੇ ਤਾਂ ਹੋਣੀ ਚਾਹੀਦੀ ਹੈ ਜਿਹੜੀ ਕਿ ਅਰਵਿੰਦ ਕੇਜਰੀਵਾਲ ਹੋਰਾਂ ਦੀ ਪਾਰਟੀ ਵੀ ਜਿਹੜੀ ਆ ਉਹ ਉਠਾਉਂਦੀ ਰਹੀ ਹੈ ਕਿ ਜਿਹੜਾ ਚੋਣ ਮੈਨੀਫੈਸਟੋ 'ਚ ਵਾਅਦਾ ਨਹੀਂ ਪੂਰਾ ਕਰਦਾ ਜੀ ਉਹਨੂੰ ਉਹਦੇ ਉੱਤੇ ਜਿਹੜਾ ਜੀ ਕੇਸ ਦਰਜ ਹੋਣਾ ਚਾਹੀਦਾ। ਪਰ ਇਸ ਤਰ੍ਹਾਂ ਦਾ ਕੁਝ ਹੈ ਨਹੀਂ ਗਾ। ਸੋ ਇੱਕ ਇੱਕ ਕਰਕੇ ਸਹੀ ਨਾ ਤਾਂ ਉਹ 100 ਦਿਨਾਂ ਦੇ ਵਿੱਚ ਕਾਲਾ ਧਨ ਆਇਆ ਨਾ ਲੋਕਾਂ ਦੇ ਅਕਾਊਂਟ ਦੇ ਵਿੱਚ 15-15 ਲੱਖ ਰੁਪਈਏ ਆਏ ਔਰ ਇਹ ਸਾਰਾ ਕੁਝ ਜਿਹੜਾ ਜੀ ਉਹ ਛਪਨ ਹੁੰਦਾ ਜਾ ਰਿਹਾ। ਹੁਣ ਸੁਪਰੀਮ ਕੋਰਟ ਦੇ ਵਿੱਚ ਹੀ ਮੰਨ ਗਈ ਹੈ ਜੀ ਕਿ ਜਿਹੜਾ ਉਹਨੇ ਵਾਅਦਾ ਕੀਤਾ ਸੀਗਾ ਉਹ ਗਲਤ ਵਾਅਦਾ ਕੀਤਾ ਸੀਗਾ। ਤੁਸੀਂ ਇਹ ਕਹਿ ਲਓ ਸਿਰਫ ਸੱਤਾ ਦੇ ਵਿੱਚ ਆਉਣ ਲਈ ਕੀਤਾ ਸੀਗਾ। ਅੱਜ ਬਿਲਕੁਲ ਹੈਰਾਨਗੀ ਲੋਕਾਂ ਤੋਂ ਆ ਕੇ ਜਿਹੜੀ ਵੋਟਾਂ ਦੇ ਕੇ ਇਹਨਾਂ ਨੂੰ ਰਾਜੇ ਮਹਾਰਾਜੇ ਬਣਾਉਂਦੀ ਆ ਪਰ ਉਹ ਲੋਕ ਆ ਜਿਹੜੇ ਉਹ ਇਹਨਾਂ ਨੂੰ ਪੁੱਛਦੇ ਨੇ। ਅੱਗੇ ਗੱਲ ਜੀ ਆਪਾਂ ਮੋਦੀ ਦੇ ਸੂਟ ਦੀ ਕੀਤੀ ਸੀਗੀ, ਪਹਿਲਾਂ ਵੀ ਕੀਤੀ ਸੀਗੀ ਕਿ ਉਹਦੀ ਜਿਹੜੀ ਬੋਲੀ ਲੱਗੀ ਆ ਅਤੇ ਕਰੋੜਾਂ ਦੇ ਵਿੱਚ ਪਹੁੰਚ ਗਏ ਆ। ਇਹ ਕੌਣ ਨੇ ਕਰੋੜਾਂ ਦੇ ਵਿੱਚ ਖਰੀਦਣ ਵਾਲੇ ਇਸ ਸੂਟ ਨੂੰ? ਐਕਚੁਅਲੀ
ਜਿਹੜੀ ਨਿਲਾਮੀ ਭਾਰਤੀ ਜਨਤਾ ਪਾਰਟੀ ਦੀ ਹੋ ਗਈ ਸੀ ਨਾ ਜੀ ਦਿੱਲੀ ਦੇ ਵਿੱਚ, ਉਹਦੇ ਤੋਂ ਬਚਣ ਦੇ ਵਾਸਤੇ ਸ਼ਾਇਦ ਇਹ ਸੂਟ ਦੀ ਨਿਲਾਮੀ ਜਿਹੜੀ ਹੈ ਉਹ ਰੱਖੀ ਗਈ। ਇਹਦੇ ਉੱਤੇ ਬੋਲੀ ਲਾਉਣ ਵਾਲੇ ਗੁਜਰਾਤ ਦੇ ਹੀ ਸਨ ਜੀ। ਭਾਰਤ ਚੋਂ ਕਿਸੇ ਹੋਰ ਸੂਬੇ ਦੇ ਕਿਸੇ ਧਨਾੜ ਨੇ ਇਹਦੇ ਉੱਤੇ ਬੋਲੀ ਨਹੀਂ ਲਾਈ ਦੀ। ਪਹਿਲੀ ਬੋਲੀ ਜਿਹੜੀ 1 ਕਰੋੜ 80 ਲੱਖ ਰੁਪਏ ਦੀ ਲਾਈ ਸੀਗੀ, ਵੱਧ ਤੋਂ ਵੱਧ ਜਿਹੜੀ ਬੋਲੀ ਸੀਗੀ ਜੀ, ਉਹ ਲਾਉਣ ਵਾਲਾ ਵੀ ਹੀਰਿਆਂ ਦਾ ਵਪਾਰੀ ਹੈ। ਜਿਸ ਨੇ ਇਹ ਸੂਟ ਜਿਹੜਾ ਜੀ ਖਰੀਦਿਆ, ਲਾਲਜੀ ਬਾਈ ਪਟੇਲ ਤੇ ਉਹਦੇ ਮੁੰਡੇ ਹਿਤੇਸ਼ ਪਟੇਲ ਨੇ 4 ਕਰੋੜ ਤੇ 31 ਲੱਖ ਰੁਪਏ ਦਾ। ਇਹ ਵੀ ਗੁਜਰਾਤ ਦੇ ਸੂਰਤ ਦੇ ਹੀ ਰਹਿਣ ਵਾਲੇ ਨੇ, ਹੀਰਿਆਂ ਦਾ ਵਪਾਰੀ ਇਹ ਵੀ ਆ। ਇਹ ਜਿਹੜਾ ਜੀ ਸੂਟ ਖਰੀਦਿਆ, ਔਰ ਜੀ ਭਾਈ ਪਟੇਲ ਕਹਿੰਦਾ ਜੀ ਇਸ ਸੂਟ ਨੂੰ ਅਸੀਂ ਜਿਹੜਾ ਜੀ ਟੰਗ ਕੇ ਰੱਖਾਂਗੇ, ਇਹ ਇਤਿਹਾਸਕ ਸੂਟ ਹੈ। ਇਤਿਹਾਸਕ ਪਤਾ ਨਹੀਂ ਕਿਹੜਾ ਮੋਰਚਾ ਜਿਹੜਾ ਲਾਇਆ ਸੀ, ਜਿਹੜਾ ਨਰਿੰਦਰ ਮੋਦੀ ਹੋਰਾਂ ਨੇ ਜਿੱਤਿਆ ਇਹ ਸੂਟ ਪਾ ਕੇ। ਇਹ ਸੂਟ ਸਿਰਫ ਉਹਨਾਂ ਨੇ ਪਾਇਆ ਸੀਗਾ ਜੀ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਇੱਥੇ ਭਾਰਤ ਦੇ ਵਿੱਚ ਆਏ ਸਨ। ਜਿਸ ਬੰਦੇ ਨੇ ਪਹਿਲੇ ਬੋਲੀ ਲਾਈ ਸੀ ਉਹਦੇ ਜਿਹੜਾ ਦਫ਼ਤਰ ਹੈ ਜੀ, ਜਿਹੜੇ ਉਹਦੇ ਸ਼ੋਰੂਮ ਹੈ, ਉਹਦੇ ਉੱਤੇ 2 ਛਾਪੇ ਜਿਹੜੇ ਨੇ ਜੀ ਉਹ ਇਨਕਮ ਟੈਕਸ ਵਿਭਾਗ ਦੇ 2012 ਦੇ ਵਿੱਚ ਪਏ ਸੀਗੇ। ਜਿਹਨੇ ਹੁਣ ਇਹ ਖਰੀਦਿਆ ਲਾਲਜੀ ਭਾਈ ਪਟੇਲ ਨੇ, ਇਹਦੇ ਦਫ਼ਤਰਾਂ ਦੇ ਉੱਤੇ ਵੀ ਛਾਪੇ ਜਿਹੜੇ ਸੀਗੇ ਜੀ 2012 ਦੇ ਵਿੱਚ ਪਏ ਸੀਗੇ। ਇਨਕਮ ਟੈਕਸ ਵਿਭਾਗ ਨੇ ਕਈ ਕਾਗਜ਼ ਪੱਤਰ ਜਿਹੜੇ ਜੀ ਉਹ ਉੱਥੋਂ ਬਰਾਮਦ ਕੀਤੇ ਸੀਗੇ, ਜਿਹੜੇ ਇਨਕਮ ਟੈਕਸ ਦੇ ਵਿੱਚ ਹੇਰਾ ਫੇਰੀਆਂ ਜਿਹੜੀਆਂ ਉਹ ਦਿਖਾਉਂਦੇ ਨੇ। ਦੂਜੇ ਪਾਸੇ ਇਹ ਉਹੀ ਬੰਦਾ ਜੀ ਜਿਹਨੇ ਹਸਪੀਟਲ ਦੇ ਵਾਸਤੇ ਇਹਨੇ ਕਿਹਾ ਸੀਗਾ ਕਿ ਉਹਦੇ ਨਾਂ ਦੇ ਉੱਤੇ ਹਸਪੀਟਲ ਬਣੇ, ਜ਼ਮੀਨ ਵੀ ਜਿਹੜੀ ਸੀ ਇਹਨੇ ਪ੍ਰੋਵਾਈਡ ਕੀਤੀ ਸੀ, ਤੇ ਉਸ ਹਸਪੀਟਲ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਦੋਂ ਉਹ ਪ੍ਰਧਾਨ ਮੰਤਰੀ ਨਹੀਂ ਸਨ ਉਦੋਂ ਰੱਖਿਆ ਸੀਗਾ। ਸੋ ਇਹ ਲਾਣਾ ਜਿਹੜਾ ਜੀ ਆਪਸ ਦੇ ਵਿੱਚ ਮਿਲਿਆ ਹੋਇਆ ਹੀ ਹੈ। ਮਿਲ ਕੇ ਸਾਰਾ ਕੁਝ ਜਿਹੜਾ ਜੀ ਇਹ ਡਰਾਮਾ ਕੀਤਾ ਗਿਆ। ਜਿਹੜੇ ਗੰਗਾ ਦੇ ਜਲ ਦੇ ਵਾਸਤੇ ਕਹਿੰਦੇ ਸਾਫ਼ ਕਰਨ ਦੇ ਵਾਸਤੇ ਇਹ ਪੈਸਾ ਜਿਹੜਾ ਖਰਚਣਾ, ਮੁਲਕ ਦਾ ਇੰਨਾ ਵੀ ਬੁਰਾ ਹਾਲ ਨੀਗਾ ਕਿ ਪਾਣੀਆਂ ਦੀ ਸਫਾਈ ਜਿਹੜੀ ਆ ਉਹ ਲਾਏ ਹੋਏ ਕੱਪੜੇ ਜਿਹੜੇ ਵੇਚ ਕੇ ਕੀਤੀ ਜਾਵੇ, ਪਰ ਇਹ ਅਸਲ ਦੇ ਵਿੱਚ ਧਿਆਨ ਡਾਈਵਰਟ ਕਰਨ ਦੇ ਵਾਸਤੇ ਹੀ ਕੀਤਾ ਗਿਆ। ਇਹ ਬਿਜ਼ਨਸਮੈਨ ਨੇ ਜੀ 4.25 ਕਰੋੜ ਰੁਪਈਆ ਖਰਚ ਕੇ 450 ਕਰੋੜ ਰੁਪਈਏ ਦਾ ਫਾਇਦਾ ਜਿਹੜਾ ਲੈਣਗੇ। ਸੂਟ ਲੋਕਾਂ ਨੂੰ ਵਿਕ ਗਿਆ, ਪਰ ਜਿਹੜਾ ਇਹ ਚੀਜ਼ਾਂ ਨਹੀਂ ਦਿਖਣੀਆਂ ਕਿ ਉਹਨਾਂ ਨੂੰ ਫਾਇਦਾ ਜਿਹੜਾ ਜੀ ਉਹ ਕਿਹੜੀ ਜਗ੍ਹਾ ਤੋਂ ਪਹੁੰਚਾ ਦਿੱਤਾ। ਹਾਂ, ਲੋਕਾਂ ਦੇ ਵਾਸਤੇ ਚੁਟਕਲੇ ਤੇ ਜੁਮਲੇ ਜਿਹੜੇ ਨੇ ਜੀ ਉਹ ਜ਼ਰੂਰ ਫੇਮਸ ਹੋ ਗਏ ਨੇ। ਕੱਲ੍ਹ ਦੇ ਸਭ ਤੋਂ ਵੱਧ ਜਿਹੜਾ ਜੀ ਜੁਮਲਾ ਇੱਥੇ ਚੱਲ ਰਿਹਾ ਉਹ ਇਹ ਚੱਲ ਰਿਹਾ ਜੀ ਕਿ ਇਹ ਸੂਟ ਦੀ ਨਿਲਾਮੀ ਤੋਂ ਬਾਅਦ ਹੁਣ ਬਾਬਾ ਰਾਮਦੇਵ ਨੇ ਵੀ ਆਪਣਾ ਜਿਹੜਾ ਸੂਟ ਨਿਲਾਮ ਕਰਨ ਦਾ ਸੋਚਿਆ। ਉਹ ਜਰਾਨਾ ਸੂਟ ਜਿਹੜਾ ਰਾਮਲੀਲਾ ਮੈਦਾਨ ਦੇ ਵਿੱਚੋਂ ਪਾ ਕੇ ਭੱਜਿਆ ਸੀ ਉਹ ਜੀ। ਬਿਲਕੁਲ ਜੀ, ਉਹਨੂੰ ਵੀ ਆਪਣੀ ਬੋਲੀ ਲਵਾ ਕੇ ਦੇਖ ਲੈਣਾ ਚਾਹੀਦਾ ਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਤਖਤ ਸ੍ਰੀ ਪਟਨਾ ਸਾਹਿਬ ਜੀ। ਉੱਥੇ ਕਮੇਟੀ ਦੀ ਇਲੈਕਸ਼ਨ ਹੋਈ ਆ, ਜਿਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਆ ਜਿਹੜਾ ਉਸ ਦੀ ਜਿੱਤ ਹੋਈ ਆ, ਤੇ ਉੱਥੇ ਪ੍ਰਧਾਨ ਵੀ ਮੱਕੜ ਸਾਹਿਬ ਬਣੇ ਨੇ ਜੀ। ਇੱਕ ਹੀ ਮਾਨ ਨਹੀਂ ਸੀ ਜੀ ਇੱਥੇ SGPC ਦਾ, ਹੁਣ ਦੂਸਰੀ ਜਗ੍ਹਾ ਦੇ ਉੱਤੇ ਜਾ ਕੇ ਉਹ ਬਣ ਗਿਆ ਜੀ। ਸੋ ਇਹ ਵੀ ਪੰਥਕ ਪਾਰਟੀ ਅਕਾਲੀ ਦਲ ਦੀ ਭਾਰੀ ਜਿੱਤ ਜਿਹੜੀ ਹੈ ਜੀ ਉਹ ਕਹੀ ਜਾ ਸਕਦੀ ਹੈ। ਸਰਨਾ ਧੜਾ ਜਿਹੜਾ ਜੀ ਉਹ ਚੁੱਪ ਕਰ ਗਿਆ। ਉਹਦਾ ਰੀਜ਼ਨ ਜਿਹੜਾ ਸਾਰੇ ਜਾਣਦੇ ਨੇ ਕਿ ਕਾਂਗਰਸ ਜਿਹੜੀ ਹੈ ਜੀ ਉਹ ਦਿੱਲੀ ਦੇ ਵਿੱਚੋਂ ਖਤਮ ਹੋ ਗਈ, ਤੇ ਸਰਨੇ ਧੜੇ ਦੀ ਆਕਸੀਜਨ ਜਿਹੜੀ ਉਹ ਕਾਂਗਰਸ ਹੀ ਸੀਗੀ। ਜਦੋਂ ਉਹ ਨਹੀਂ ਰਹੀ ਤਾਂ ਫਿਰ ਸਰਨੇ ਧੜੇ ਨੇ ਵੀ ਕਿੱਥੋਂ ਬੋਲਣਾ ਸੀਗਾ। ਸੋ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਵਿਚਾਲੇ ਜਿਹੜਾ ਲੰਮੇ ਸਮੇਂ ਤੋਂ ਚੱਲ ਰਹੀ ਖਿੱਚੋਤਾਣ ਜਿਹੜੀ ਸੀਗੀ ਉਹ ਮੱਧਕਾਲੀ ਚੋਣ ਦੇ ਵਿੱਚ ਜਿਹੜੀ ਹੈ ਜੀ ਖਤਮ ਹੋ ਗਈ। ਸ਼੍ਰੋਮਣੀ ਅਕਾਲੀ ਦਲ ਦਾ ਧੜਾ ਜਿਹੜਾ ਜੀ ਜੇਤੂ ਰਿਹਾ। ਇਹਦੇ ਵਿੱਚ ਅਵਤਾਰ ਸਿੰਘ ਮੱਕੜ ਬਿਨਾਂ ਮੁਕਾਬਲਾ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਿਹੜੇ ਨੇ ਉਹ ਬਣ ਗਏ ਨੇ ਜੀ। ਔਰ ਉਹਨਾਂ ਨੇ ਇਹ ਕਿਹਾ ਜੀ ਪਟਨਾ ਸਾਹਿਬ ਦੇ ਵਿਕਾਸ ਨੂੰ ਤਰਜੀਹ ਜਿਹੜੀ ਆ ਦਿੱਤੀ ਜਾਊਗੀ। ਸ਼ਾਇਦ ਇਹ ਉੱਦਾਂ ਦਾ ਹੀ ਵਿਕਾਸ ਹੋਊਗਾ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੋ ਰਿਹਾ ਜੀ। ਔਰ ਜਿਹੜੇ ਇਹਦੇ ਵਿੱਚੋਂ ਕਮੇਟੀ ਵਿੱਚੋਂ 15 ਮੈਂਬਰਾਂ ਦੇ ਵਿੱਚੋਂ 7 ਮੈਂਬਰ ਚੁਣੇ ਹੋਏ ਸੀਗੇ, 5 ਮੈਂਬਰ ਜਿਹੜੇ ਨਾਮਜ਼ਦ, 3 ਸਥਾਨਕ ਮੈਂਬਰ ਸ਼ਾਮਲ ਜਿਹੜੇ ਕੀਤੇ ਗਏ ਸੀਗੇ ਜੀ। ਜਿਹੜੇ ਪੰਜਾਬ ਤੋਂ ਮਹਿੰਦਰ ਸਿੰਘ ਰਮਾਣਾ ਐਡਵੋਕੇਟ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ, ਉਹ ਵੀ ਉੱਥੋਂ ਦੇ ਪ੍ਰਧਾਨ ਜਿਹੜੇ ਉਹ ਰਹਿ ਚੁੱਕੇ ਨੇ। ਪ੍ਰਬੰਧਕੀ ਕਮੇਟੀ ਦੇ 15 ਮੈਂਬਰਾਂ ਦੀ ਚੋਣ 5 ਸਾਲਾਂ ਲਈ ਹੁੰਦੀ ਹੈ। 2.5 ਸਾਲ ਬਾਅਦ ਮੱਧਕਾਲੀ ਚੋਣਾਂ ਦੇ ਅਹੁਦੇਦਾਰ ਜਿਹੜੇ ਨੇ ਉਹ ਚੁਣੇ ਜਾਂਦੇ ਨੇ ਜੀ। ਦੂਜੇ ਧੜੇ ਦਾ ਨਾਂ ਆਉਣਾ ਇੱਥੇ ਜਿਹੜਾ ਜੀ ਉਹਨਾਂ ਦਾ ਪ੍ਰਧਾਨ ਬਣਨਾ, ਨਹੀਂ ਤਾਂ ਅਦਰਵਾਈਜ਼ ਮੁਕਾਬਲਾ ਕੋਈ ਨਹੀਂ। ਇਹ ਤਾਂ ਉਸੇ ਤਰ੍ਹਾਂ ਦਾ ਮੁਕਾਬਲਾ ਜੀ। ਕਿਸੇ ਮੁੰਡੇ ਨੇ ਆ ਕੇ ਘਰੇ ਮਾਂ ਨੂੰ ਕਿਹਾ ਸੀਗਾ, ਮਾਂ ਅੱਜ ਮੈਂ 3 ਨੰਬਰ ਤੇ ਆਇਆ ਦੌੜ ਦੇ ਵਿੱਚ। ਕਹਿੰਦੀ ਸ਼ਾਬਾਸ਼, ਕਿੰਨੇ ਜਾਣੇ ਦੌੜੇ ਸੀ? ਕਹਿੰਦਾ 3 ਜਾਣੇ। ਜੀ ਬਿਲਕੁਲ। ਤੇ ਜਿਸ ਤਰ੍ਹਾਂ ਤੁਸੀਂ ਸੁਣ ਰਹੇ ਹੋ ਖਬਰ ਤੇ ਨਜ਼ਰ ਪ੍ਰੋਗਰਾਮ ਪੰਜਾਬੀ ਰੇਡੀਓ USA ਤੇ ਅੱਗੇ ਆਪਾਂ ਜੇ ਗੱਲ ਕਰਦੇ ਹਾਂ ਬਿਹਾਰ ਦੇ ਰਾਜਸੀ ਸੰਕਟ ਦੀ, ਜਿਸ ਦੇ ਵਿੱਚ ਜੀਤਨ ਰਾਮ ਮਾਂਝੀ ਨੇ ਕਹਿੰਦੇ ਕਿ ਅਸਤੀਫਾ ਦੇ ਦਿੱਤਾ ਤੇ ਉੱਥੇ ਜਿਹੜਾ ਰਾਜਸੀ ਸੰਕਟ ਆ ਉਹ ਖਤਮ ਹੋ ਗਿਆ। ਭਾਰਤੀ ਜਨਤਾ ਪਾਰਟੀ ਦੇ ਵਾਸਤੇ ਇੱਕ ਹੋਰ ਸਦਮਾ ਜੀ ਦਿੱਲੀ ਦੀਆਂ ਚੋਣਾਂ ਤੋਂ ਬਾਅਦ ਜੀ।
ਭਾਰਤੀ ਜਨਤਾ ਪਾਰਟੀ ਵਾਲੇ ਜਾਂ ਉਹਨਾਂ ਦੇ ਜਿਹੜੇ ਬੇਲਗਾਮ ਨੇਤਾ ਉਹ ਇੰਨੇ ਚੰਬੜੇ ਹੋਏ ਨੇ ਨਾ ਜੀ, ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਉਹਨਾਂ ਨੇ ਕੀ ਕਰਨਾ। ਉਹ ਤਾਂ ਏਦਾਂ ਭੱਜੇ ਫਿਰਦੇ ਨੇ ਨਾ ਜਿਵੇਂ ਜਿਹੜੇ ਤਰੀਕੇ ਨਾਲ ਉਹ ਜੰਗਲ ਦੇ ਵਿੱਚ ਇੱਕ ਵਾਰੀ ਲੰਗੂਰ ਨੂੰ ਪ੍ਰਧਾਨਗੀ ਮਿਲ ਗਈ ਸੀਗੀ ਜੀ, ਕਦੀ ਛਾਲਾ ਮਾਰ ਕੇ ਉਧਰ ਨੂੰ, ਕਦੀ ਛਾਲਾ ਮਾਰ ਕੇ ਉਧਰ ਨੂੰ। ਇਹਨਾਂ ਦੀ ਜ਼ੁਬਾਨ ਦਾ ਰਸ ਪਹਿਲਾਂ ਟਪਕਿਆ ਇੱਥੇ ਦਿੱਲੀ ਦੇ ਵਿੱਚ, ਤੇ ਹੁਣ ਬਿਹਾਰ ਦੇ ਵਿੱਚ ਜਿਹੜੀ ਹੈ ਜੀ ਉਹ ਮੂੰਹ ਦੀ ਖਾਣੀ ਪਈ ਹੈ। ਜਿਹੜੀ ਗੈਰ ਸੰਵਿਧਾਨਕ ਸਪੋਰਟ ਇਹ ਉੱਥੇ ਜੀਤਨ ਰਾਮ ਮਾਂਝੀ ਨੂੰ ਕਰ ਰਹੇ ਸਨ, ਪਤਾ ਹੀ ਸੀਗਾ ਜੀ ਕਿ ਉੱਥੇ ਇਹੀ ਕੁਛ ਜਿਹੜਾ ਹੋਣਾ। ਇੱਕ ਪਾਸੇ ਤਾਂ 49 ਦਿਨ ਦੀ ਸਰਕਾਰ ਚਲਾ ਕੇ ਇਸ ਆਧਾਰ ਦੇ ਉੱਤੇ ਅਸਤੀਫਾ ਜਿਹੜਾ ਜੀ ਇੱਕ ਬੰਦਾ ਦੇਂਦਾ ਅਰਵਿੰਦ ਕੇਜਰੀਵਾਲ, ਕਿ ਜਦੋਂ ਉਹਦੇ ਕੋਲੇ ਕੰਮ ਕਰਨ ਦੇ ਵਾਸਤੇ ਉਹਦੇ ਹੱਥ ਹੀ ਬੰਨੇ ਹੋਏ ਨੇ ਤੇ ਉਹਨੇ ਕਦ ਲਈ ਏਦਾਂ ਕੰਮ ਕਰਨਾ, ਉਹਨੂੰ ਭਗੌੜਾ ਕਿਹਾ ਜਾਂਦਾ। ਜਿਹੜਾ ਬੰਦਾ ਅਸਤੀਫਾ ਨਹੀਂ ਦੇ ਰਿਹਾ, ਸੰਵਿਧਾਨਕ ਤੌਰ ਦੇ ਉੱਤੇ ਉਹਦਾ ਅਸਤੀਫਾ ਦੇਣਾ ਬਣਦਾ ਹੈ, ਉਹਦੀ ਸਪੋਰਟ ਜਿਹੜੀ ਹੈ ਜੀ ਉਹ ਭਾਰਤੀ ਜਨਤਾ ਪਾਰਟੀ ਓਪਨਲੀ ਕਰੀ ਜਾਂਦੀ ਹੈ। ਉਸੇ ਜੀਤਨ ਰਾਮ ਮਾਂਝੀ ਦੀ, ਜਿਹਨੂੰ ਕਹਿੰਦੇ ਸੀਗੇ ਉਹ ਤਾਂ ਦਲਿਤ ਪੱਤਾ ਖੇਡਦਾ, ਇਹ ਪੱਤਾ ਜਿਹੜਾ ਸੀਗਾ ਭਾਰਤੀ ਜਨਤਾ ਪਾਰਟੀ ਨੂੰ ਪੁੱਠਾ ਪੈ ਗਿਆ। ਜਿਹੜਾ ਇਹ ਡਰਾਮਾ ਪਿਛਲੇ 14 ਦਿਨਾਂ ਤੋਂ ਚੱਲ ਰਿਹਾ ਸੀਗਾ, ਇਹਦਾ ਅੰਤ ਜਿਹੜਾ ਜੀ 20 ਮਿੰਟ ਦੇ ਵਿੱਚ ਹੋ ਗਿਆ। ਜੀਤਨ ਰਾਮ ਮਾਂਝੀ ਤੁਰਿਆ ਘਰ ਤੋਂ 10 ਵਜੇ, 10:20 ਤੇ ਉਹ ਪਹੁੰਚ ਗਿਆ ਜੀ ਰਾਜਪਾਲ ਦੇ ਕੋਲੇ ਤੇ ਜਾ ਕੇ ਅਸਤੀਫਾ ਜਿਹੜਾ ਸੀ ਦੇ ਦਿੱਤਾ। ਇਹ ਵੀ ਸਮਝਿਆ ਜਾ ਰਿਹਾ ਸੀਗਾ ਕਿ ਜੀਤਨ ਰਾਮ ਮਾਂਝੀ ਵਿਧਾਨ ਸਭਾ ਦੇ ਵਿੱਚ ਜਾ ਕੇ ਬੋਲ ਸਕਦਾ ਕੁਝ, ਤੇ ਜਿਹਦੇ ਵਿੱਚ ਜਿਹੜੀ ਮੁਸ਼ਕਲ ਜਿਹੜੀ ਨਿਤਿਸ਼ ਕੁਮਾਰ ਵਾਸਤੇ ਬਣਾ ਸਕਦਾ, ਪਰ ਇਦਾਂ ਦਾ ਕੁਝ ਵੀ ਨਹੀਂ ਹੋਇਆ। ਉਹ ਸਿੱਧਾ ਗਿਆ, ਜਾ ਕੇ ਉਹਨੇ ਅਸਤੀਫਾ ਜਿਹੜਾ ਸੀਗਾ ਆਪਣੇ ਅਹੁਦੇ ਤੋਂ ਦੇ ਦਿੱਤਾ। ਅਸਤੀਫਾ ਦੇਣ ਤੋਂ ਬਾਅਦ ਰਾਹ ਪੱਧਰਾ ਹੋ ਗਿਆ। ਹੁਣ ਨਿਤਿਸ਼ ਕੁਮਾਰ ਹੋਰੀ 22 ਤਰੀਕ ਨੂੰ ਫੇਰ ਜਿਹੜੀ ਹੈ ਜੀ ਸਹੁੰ ਚੁੱਕ ਰਹੇ ਨੇ ਬਿਹਾਰ ਦੇ ਚੌਥੇ ਮੁੱਖ ਮੰਤਰੀ ਵਜੋਂ। ਨਿਤਿਸ਼ ਕੁਮਾਰ ਨੇ ਲੋਕ ਸਭਾ ਚੋਣਾਂ ਦੇ ਦੌਰਾਨ ਨੈਤਿਕ ਦੇ ਆਧਾਰ ਦੇ ਉੱਤੇ ਅਸਤੀਫਾ ਦੇ ਦਿੱਤਾ ਸੀਗਾ ਕਿ ਮੇਰੀ ਪ੍ਰਧਾਨਗੀ ਦੇ ਵਿੱਚ ਚੋਣਾਂ ਹਾਰ ਗਈ ਆ ਸਾਡੀ ਪਾਰਟੀ, ਇਸ ਕਰਕੇ ਮੈਂ ਜਿਹੜਾ ਦੀ ਮੁੱਖ ਮੰਤਰੀ ਹੋਰ ਨੂੰ ਬਣਾਤਾ। ਲੱਗਦਾ ਇਉਂ ਆ ਕਿ ਨਿਤਿਸ਼ ਕੁਮਾਰ ਨੂੰ ਵੀ ਜਿਹੜਾ ਦੀ ਸਮਝ ਆ ਗਈ ਹੋਣੀ ਹੈ ਕਿ ਨੈਤਿਕਤਾ ਜਿਹੜੀ ਹੈ ਜੀ ਉਹ ਨਿਤਿਸ਼ ਕੁਮਾਰ ਦੀ ਤਾਂ ਹੋ ਸਕਦੀ ਹੈ, ਬਾਕੀ ਕਿਸੇ ਹੋਰ ਦੀ ਥੋੜੀ ਹੈ ਜੀ। ਜੀਤਨ ਰਾਮ ਮਾਂਝੀ ਨੇ ਜਿਹੜਾ ਸੀਗਾ ਤੇ ਉਹ ਅੱਗ ਲੈਣ ਆਈ ਘਰ ਦੀ ਮਾਲਕਣ ਬਣ ਗਈ। ਉਸ ਤਰੀਕੇ ਦੇ ਨਾਲ ਕਰਨ ਦੀ ਕੋਸ਼ਿਸ਼ ਕੀਤੀ। ਬੀਜੇਪੀ ਨੂੰ ਲੱਗਿਆ ਲਓ ਜੀ ਗੱਲ ਬਣ ਗਈ, ਬਿਹਾਰ ਦੇ ਵਿੱਚ ਜੀਤਨ ਰਾਮ ਮਾਂਝੀ ਨੂੰ ਲਾਵਾਂਗੇ ਮੂਹਰੇ ਤੇ ਆਉਂਦੀਆਂ ਚੋਣਾਂ ਤੋਂ ਪਹਿਲਾਂ ਉੱਥੇ ਕੁਝ ਏਦਾਂ ਦਾ ਕਰਾਂਗੇ ਕਿ ਲਾਲੂ ਪ੍ਰਸਾਦ ਯਾਦਵ ਤੇ ਨਿਤਿਸ਼ ਕੁਮਾਰ ਜਿਹੜੇ ਉਹ ਪੂੰਝ ਕੇ ਰੱਖ ਦਿਆਂਗੇ। ਪਰ ਲਾਲੂ ਪ੍ਰਸਾਦ ਯਾਦਵ ਜਿਹੋ ਜਿਹਾ ਮਰਜ਼ੀ ਹੋਵੇ, ਹੈ ਘਾਗ ਸਿਆਸਤਦਾਨ, ਉਹਦੇ ਵੀ ਚੱਟੇ ਹਰੇ ਨਹੀਂ ਹੋਏ ਅਜੇ ਤੱਕ ਰੁੱਖ ਜਿਹੜੇ ਜੀ। ਸੋ ਇੱਕ ਵਾਰੀ ਉਹਨੇ ਫੇਰ ਦੱਸਤਾ ਜੀ ਕਿ ਉਹ ਬਿਹਾਰ ਦੇ ਵਿੱਚ ਹੈਗਾ ਅਜੇ। ਜੀ ਬਿਲਕੁਲ ਪੰਜਾਬ ਵਾਲਾ ਹੀ ਹਾਲ ਆ। ਤੇ ਅੱਗੇ ਗੱਲ ਕਰੀਏ ਜੀ ਬਾਦਲ ਸਾਹਿਬ ਦੀ, ਉਹ ਕਹਿੰਦੇ ਕਿ ਜਿਹੜੀ ਸੈਂਟਰ ਸਰਕਾਰ ਆ ਉਹ ਜਿਹੜਾ ਡਰੱਗ ਛਡਾਉਣ ਲਈ ਪੈਸੇ ਦੇਵੇਗੀ। ਹੁਣ ਮੰਨ ਤੇ ਗਏ ਨਾ ਕਿ ਡਰੱਗ ਇੱਥੇ ਅਸੀਂ ਪਸਾਰੀ ਹੋਈ ਆ ਪੰਜਾਬ ਦੇ ਵਿੱਚ। ਸਵਾਲ ਆ ਰਹੀ ਅਸਲ ਦੇ ਵਿੱਚ ਜਿਹੜੇ ਸੈਂਟਰ ਦੇ ਵਿੱਚ ਫੇਰ ਗੁਲਦਸਤੇ ਲੈ ਕੇ ਪਹੁੰਚੇ ਨੇ ਪ੍ਰਕਾਸ਼ ਸਿੰਘ ਬਾਦਲ ਹੋਰੀ, ਦੇਈ ਜਾਂਦੇ ਨੇ ਕੱਲੇ ਨੂੰ, ਔਰ ਉੱਥੇ ਇਹ ਪ੍ਰਚਾਰਿਆ ਜਾ ਰਿਹਾ ਜੀ ਹੁਣ ਕਿ ਕੇਂਦਰ ਦੀ ਸਰਕਾਰ ਨੇ ਪੰਜਾਬ 'ਚੋਂ ਨਸ਼ਿਆਂ ਦੇ ਖਾਤਮੇ ਲਈ ਕੀਤੇ ਜਾ ਰਹੇ ਉਪਰਾਲਿਆਂ ਦੇ ਤਹਿਤ ਦੇ ਨਸ਼ਾ ਛਡਾਊ ਤੇ ਮੁੜ ਵਸੇਵਾ ਕੇਂਦਰਾਂ ਦੀ ਉਸਾਰੀ ਦੇ ਵਾਸਤੇ ਪੂਰਾ ਜਿਹੜਾ ਸਹਿਯੋਗ ਦੇਣ ਦੇ ਵਾਸਤੇ ਸਹਿਮਤੀ ਪ੍ਰਗਟ ਜਿਹੜੀ ਹੈ ਜੀ ਉਹ ਕੀਤੀ ਹੈ। ਉਹਨਾਂ ਨੇ ਇਹ ਕਿਹਾ ਜੀ ਕਿ ਕੇਂਦਰ ਦੀ ਸਰਕਾਰ ਨੇ ਕਿਹਾ ਕਿ ਫਿਕਰਮੰਦੀ ਬੜੀ ਹੈ ਜੀ ਕਿ ਨਸ਼ੇ ਜਿਹੜੇ ਨੇ ਵੱਧ ਰਹੇ ਨੇ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਤਾਂ ਪਹਿਲਾਂ ਹੀ ਨਸ਼ਾ ਛਡਾਊ ਸੈਂਟਰ ਜਿਹੜੇ ਆ ਜੀ ਉਹ ਬਣਾ ਰਹੀ ਹੈ, ਇਹਨਾਂ ਨੂੰ ਜੰਦਰੇ ਲੱਗੇ ਪਏ ਨੇ ਜੀ, ਕੋਈ ਕੰਮ ਨਹੀਂ ਕਰ ਰਿਹਾ, ਜਿਹੜੀ ਰਿਐਲਿਟੀ ਹੈ। ਹੁਣ ਕੇਂਦਰ ਦੀ ਸਰਕਾਰ ਦੇ ਉੱਤੇ ਟੇਕ ਜਿਹੜੀ ਹੈ ਜੀ ਇਸ ਗੱਲੋਂ ਰੱਖ ਲਈ ਹੈ। ਅਜੇ ਥੋੜੇ ਹਫ਼ਤੇ ਪਹਿਲਾਂ ਤਾਂ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਕਹਿੰਦੇ ਸਨ ਇਹ ਤਾਂ ਵਿਰੋਧੀ ਧਿਰਾਂ ਨੇ ਜਿਹੜੀਆਂ ਪ੍ਰਚਾਰਦੀਆਂ ਨੇ ਕਿ ਇੱਥੇ ਪੰਜਾਬ ਦੇ ਵਿੱਚ ਨਸ਼ੇ ਨੇ। ਪੰਜਾਬ ਦੇ ਵਿੱਚ ਤਾਂ ਨਸ਼ਾ ਹੀ ਕੋਈ ਨਹੀਂਗਾ, ਮਾੜੇ ਮੋਟੇ ਨਸ਼ੇ ਤਾਂ ਕਹਿੰਦੇ ਪਹਿਲਾਂ ਵੀ ਚੱਲਦੇ ਸੀਗੇ, ਜਾਂ ਤਾਂ ਆਉਂਦੇ ਨੇ ਮੱਧ ਪ੍ਰਦੇਸ਼ ਤੋਂ, ਜਾਂ ਆਉਂਦੇ ਨੇ ਰਾਜਸਥਾਨ ਤੋਂ, ਜਾਂ ਫਿਰ ਕੇਂਦਰ ਜਿਹੜਾ ਦੀ ਉਹਦੇ ਤਹਿਤ ਜਿਹੜੀ BSF ਉਹ ਲੰਘਾਉਂਦੀ ਹੈ। ਹੁਣ ਉੱਥੇ ਜਾ ਕੇ ਇਹ ਮਸਲਾ ਨਹੀਂ ਚੁੱਕਿਆ ਕਿ ਰਾਜਸਥਾਨ ਵਾਲੇ ਕੀ ਬਣੋਗੇ, ਇੱਥੇ BJP ਦੀ ਸਰਕਾਰ ਹੈ। ਮੱਧ ਪ੍ਰਦੇਸ਼ ਵਾਲਾ ਕੀ ਕੀਤਾ, ਉੱਥੇ BJP ਦੀ ਸਰਕਾਰ ਹੈ। BSF ਅੰਡਰ ਹੈ ਸੈਂਟਰ ਦੀ ਸਰਕਾਰ ਦੇ, ਇਹ ਮਸਲਾ ਉੱਥੇ ਜਾ ਕੇ ਕਿਉਂ ਨਹੀਂ ਚੁੱਕਿਆ ਜੀ। ਇਹ ਸਾਰਾ ਜਿਹੜਾ ਡਰਾਮਾ ਜੀ ਉਹ ਕਰ ਰਹੇ ਨੇ। ਅੱਗੋਂ ਗਾਹ ਵਾਹ ਵੀ ਤਾਂ ਡਰਾਮੇ ਬਾਜ਼ਾਂ ਨਾਲ ਪਿਆ ਹੋਇਆ ਨਾ ਜੀ। ਜਿਹੜੇ ਕਹਿੰਦੇ ਅਸੀਂ ਪੰਜਾਬ ਦੇ ਪਿੰਡ 'ਚ ਜਾਵਾਂਗੇ, ਪੰਜਾਬ ਦੇ ਸ਼ਹਿਰ 'ਚ ਜਾਵਾਂਗੇ, ਨਸ਼ੇ ਦੇ ਵਿਰੋਧ ਦੇ ਵਿੱਚ ਜਿਹੜੀ ਹੈ ਜੀ ਉਹ ਮੁਹਿੰਮ ਖਿਲਾਰਨ ਦੇ ਵਾਸਤੇ, ਮੁਹਿੰਮ ਜਿਹੜੀ ਹੈ ਜੀ ਉਹ ਚਲਾਉਣ ਦੇ ਵਾਸਤੇ। ਸੋ ਹੁਣ ਜਿਹੜੇ ਜੀ ਉਹ ਦੋਨੋਂ ਇਹ ਕੰਮ ਕਰ ਰਹੇ ਨੇ ਵੀ ਯੂ ਸਕ੍ਰੈਚ ਮਾਈ ਬੈਕ ਐਂਡ ਆਈ ਡੂ ਯੂਰਸ, ਇੱਕ ਦੂਜੇ ਦੀ ਪਿੱਠ ਖੁਰਕਣ ਲੱਗ ਗਏ ਜੀ। ਜੀ ਬਿਲਕੁਲ ਇਸੇ ਤਰ੍ਹਾਂ ਹੀ ਜਿਹੜਾ ਹੋ ਰਿਹਾ ਆ। ਤੇ ਅੱਗੇ ਜੀ ਆਪਾਂ ਗੱਲ ਕਰੀਏ ਕਿ 1984 ਦੇ ਮਾਮਲੇ ਸੀ ਅਦਾਲਤ ਵਿੱਚ, ਤੇ ਕੁਛ ਕੁ ਲੋਕਾਂ ਨੇ ਇਹਦੀ ਸਿਫਾਰਿਸ਼ ਕੀਤੀ ਸੀ ਕਿ ਉਹਨਾਂ ਦੇ ਕੇਸ ਆ ਉਹ ਹੋਰ ਥਾਂ ਬਦਲ ਦਿੱਤੇ ਜਾਣ, ਪਰ ਉਹਨਾਂ ਦੇ ਇਹ ਗੱਲ ਮੰਨੀ ਨਹੀਂ ਗਈ।
ਇਹਨਾਂ ਕੁਝ ਕੁ ਜਿਹੜੇ ਮਾਮਲੇ ਨੇ ਨਾ ਦਿੱਲੀ ਦੇ, ਇਹ ਵਕਤ ਜ਼ਰੂਰ ਪਿਆ ਹੋਇਆ ਜੀ, ਕਿਉਂਕਿ ਇਹਦੇ ਉੱਤੇ ਨਿਰੰਤਰ ਕੰਮਕਾਰ ਜਿਹੜਾ ਨਾ ਜੀ ਹੋ ਰਿਹਾ। ਬੇਸ਼ੱਕ ਇਹ ਅਦਾਲਤ ਦੇ ਨਾਲ ਜੁੜਿਆ ਹੋਇਆ ਮਾਮਲਾ, ਮੈਂ ਸਰਕਾਰ ਦੇ ਜੇ ਪਹਿਲਾਂ ਦੱਸ ਦੇਵਾਂ ਤਾਂ ਜਿਹੜਾ ਤਾਂ ਹੈਗਾ ਜੀ ਬਿਜਲੀ ਪਾਣੀ ਵਾਲਾ, ਤੇ ਜਿਹੜਾ 1984 ਦੇ ਕਤਲੇਆਮ ਵਾਲਾ ਨਿਰੰਤਰ ਕੰਮ ਜਿਹੜਾ ਜੀ ਦਿਨ ਰਾਤ ਇਹਨਾਂ ਫਾਈਲਾਂ ਦੇ ਉੱਤੇ ਹੋ ਰਿਹਾ। ਇਹ ਆਉਂਦੇ ਦਿਨਾਂ ਦੇ ਦੌਰਾਨ ਕੁਝ ਵੱਡੀਆਂ ਖਬਰਾਂ ਜਿਹੜੀਆਂ ਜੀ ਉਹ ਸੁਣਨ ਨੂੰ ਮਿਲਣਗੀਆਂ ਇਹਦੇ ਸਬੰਧ ਦੇ ਵਿੱਚ। ਪਰ ਉਦੋਂ ਪਹਿਲਾਂ ਦਿੱਲੀ ਦੀ ਇੱਕ 1984 ਦੇ ਸਿੱਖ ਕਤਲੇਆਮ ਨਾਲ ਸੰਬੰਧਿਤ ਮਾਮਲੇ ਦੇ ਵਿੱਚ 3 ਮੁਲਜ਼ਮਾਂ ਦੇ ਵੱਲੋਂ ਉਹਨਾਂ ਦਾ ਕੇਸ ਕਿਸੇ ਹੋਰ ਜਗ੍ਹਾ ਦੇ ਉੱਤੇ ਤਬਦੀਲ ਕਰਨ ਦੇ ਵਾਸਤੇ ਪਾਈਆਂ ਜਿਹੜੀਆਂ ਐਪਲੀਕੇਸ਼ਨ ਸੀਗੀਆਂ ਉਹ ਰਿਜੈਕਟ ਹੋ ਗਈਆਂ ਜੀ। ਇਹਨਾਂ ਨੇ ਕਿਹਾ ਸੀਗਾ ਕਿ ਜਿਹੜੀ ਅਦਾਲਤ ਦੇ ਵਿੱਚ ਉਹਨਾਂ ਦਾ ਕੇਸ ਚੱਲ ਰਿਹਾ ਉਹ ਕੇਸ ਅਦਾਲਤ ਦੇ ਅਧਿਕਾਰ ਖੇਤਰ ਦੇ ਵਿੱਚ ਨਹੀਂ ਆਉਂਦਾ। 1984 ਦੇ ਵਿੱਚ ਪੱਛਮੀ ਦਿੱਲੀ ਦੇ ਸੁਲਤਾਨਪੁਰ ਇਲਾਕੇ ਦੇ ਵਿੱਚ ਸੁਰਜੀਤ ਸਿੰਘ ਨੂੰ ਮਾਰਨ ਦੇ ਦੋਸ਼ ਦੇ ਵਿੱਚ ਕਾਂਗਰਸੀ ਆਗੂ ਸੱਜਣ ਕੁਮਾਰ, ਬ੍ਰਹਮਾਨੰਦ ਗੁਪਤਾ, ਪੀਰੀਆ ਤੇ ਵੇਦ ਪ੍ਰਕਾਸ਼ ਖਿਲਾਫ ਕੜਕੜਦੁਮਾ ਅਦਾਲਤ ਦੇ ਵਿੱਚ ਕੇਸ ਚੱਲ ਰਿਹਾ। ਇਹਨਾਂ ਦੇ ਵਿੱਚੋਂ ਗੁਪਤਾ, ਪੀਰੀਆ ਤੇ ਵੇਦ ਪ੍ਰਕਾਸ਼ ਨੇ ਕਿਹਾ ਸੀਗਾ ਕਿ ਇਸ ਅਦਾਲਤ ਦੇ ਕੋਲ ਇਹ ਮਾਮਲਾ ਸੁਣਨ ਦਾ ਅਧਿਕਾਰ ਨਹੀਂ ਹੈ, ਇਸ ਕਰਕੇ ਇਹ ਕੇਸ ਜਿਹੜਾ ਰੋਹਿਣੀ ਜ਼ਿਲ੍ਹਾ ਦੇ ਵਿੱਚ ਜਿਹੜਾ ਜੀ ਉਹ ਤਬਦੀਲ ਕਰ ਦਿੱਤਾ ਜਾਵੇ। ਇਹ ਐਪਲੀਕੇਸ਼ਨ ਦੇ ਉੱਤੇ ਜਿਹੜੀ ਹੈ ਜੀ ਉਹ ਸੁਣਵਾਈ ਹੋਈ ਹੈ, ਔਰ ਸੁਣਵਾਈ ਦੇ ਵਿੱਚ ਜਿਹੜੀ ਹੈ ਜੀ ਅਦਾਲਤ ਨੇ ਇਹ ਗੱਲ ਕਹੀ ਹੈ ਕਿ ਇੱਦਾਂ ਜਿਹੜਾ ਜੀ ਅਰਜ਼ੀਆਂ ਰੱਦ ਕਰਤੀਆਂ। ਉਹਨਾਂ ਨੇ ਇਹ ਕਿਹਾ ਜੀ ਕਿ ਹਾਈ ਕੋਰਟ ਦੇ 2013 ਦੇ ਉਸ ਹੁਕਮ ਨੂੰ ਲਾਗੂ ਕੀਤਾ ਜਾਵੇ ਜਿਹਦੇ ਵਿੱਚ ਸੈਸ਼ਨ ਜੱਜਾਂ ਨੂੰ ਕਿਹਾ ਗਿਆ ਸੀਗਾ ਕਿ ਉਹ ਕੇਸਾਂ ਨੂੰ ਅਦਾਲਤਾਂ ਦੇ ਵਿੱਚ ਅਧਿਕਾਰ ਖੇਤਰਾਂ ਤਹਿਤ ਦੇ ਦੇਣ ਦੀ। ਪਰ ਅਦਾਲਤ ਨੇ ਕਿਹਾ ਸੀ ਕਿ ਇਹ ਅਧਿਕਾਰ ਸਿਰਫ ਹਾਈ ਕੋਰਟ ਕੋਲੇ ਹੈ। ਇਹ ਜਿਹਦੇ ਵਿੱਚ ਸੱਜਣ ਕੁਮਾਰ ਤੇ ਹੋਰ ਸ਼ਾਮਲ ਨੇ, ਇਹਦੇ ਫੈਸਲੇ ਜਿਹੜੇ ਇਸੇ ਅਦਾਲਤ ਨੇ ਸੁਣਾਏ ਨੇ, ਪਰ ਕਿਸੇ ਮੁਲਜ਼ਮ ਨੇ ਆਪਣੇ ਕੇਸ ਤਬਦੀਲ ਕਰਨ ਦੀ ਮੰਗ ਪਹਿਲਾਂ ਨਹੀਂ ਸੀ ਕੀਤੀ, ਜਿਹਦੇ ਆਧਾਰ ਦੇ ਉੱਤੇ ਇਹ ਜਿਹੜਾ ਦੀ ਰੱਦ ਕੀਤਾ ਗਿਆ। ਕਿਤੇ ਨਾ ਕਿਤੇ ਬਦਲੀ ਹੋਈ ਜਿਹੜੀ ਸਰਕਾਰ ਤੇ ਇਸ ਮਾਮਲੇ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਖੁੱਲਣ ਵਾਲੇ ਕੇਸਾਂ ਦਾ ਇਹ ਅਸਰ ਜਿਹੜਾ ਕਿਹਾ ਜਾ ਸਕਦਾ ਹੈ। ਅੱਜ ਜੀ ਤੇ ਅੱਗੇ ਆਪਾਂ ਜੀ ਐਕਸੀਡੈਂਟਾਂ ਦੀ ਗੱਲ ਕਰੀਏ ਕਿ ਜਿਵੇਂ ਪੰਜਾਬ ਦੇ ਵਿੱਚ ਆਪਾਂ ਬਹੁਤ ਮੌਤਾਂ ਸੁਣਦੇ ਹਾਂ, ਐਕਸੀਡੈਂਟ ਅਜੇ ਵੀ ਇਸੇ ਤਰ੍ਹਾਂ ਹੀ ਚੱਲ ਰਹੇ ਨੇ, ਤੇ ਕੀ ਇਹਨਾਂ ਨੂੰ ਰੋਕਣ ਲਈ ਕੁਝ ਸਰਕਾਰ ਆ ਕੁਝ ਕਰ ਰਹੀ ਹੈ? ਨਾ ਜੀ, ਬਿਲਕੁਲ ਨਹੀਂ, ਬਿਲਕੁਲ ਵੀ ਜਿਹੜਾ ਜੀ ਨਹੀਂ। ਮੈਂ ਕੱਲ ਵੀ ਕਿਸੇ ਨਾਲ ਗੱਲ ਕਰ ਰਿਹਾ ਸੀਗਾ ਕਿ ਇਹ ਪ੍ਰਾਇਓਰਟੀ ਜਿਹੜੀ ਆ ਜੀ ਉਹ ਹੋਣੀ ਚਾਹੀਦੀ ਆ। ਪੰਜਾਬ ਦੇ ਵਿੱਚ ਮਾੜੇ ਦਿਨਾਂ ਦੇ ਦੌਰਾਨ, ਕਾਲੇ ਦਿਨਾਂ ਦੇ ਦੌਰਾਨ 5 ਡੈਥ ਹੁੰਦੀਆਂ ਸੀਗੀਆਂ। ਪੂਰੀ ਦੁਨੀਆ ਦੇ ਵਿੱਚ ਜਿਹੜਾ ਚਰਚਾ ਹੁੰਦਾ ਸੀਗਾ, ਇਸ ਵੇਲੇ 14 ਦੇ ਕਰੀਬ ਜਿਹੜੀਆਂ ਡੈਥ ਨੇ ਜੀ ਉਹ ਪੰਜਾਬ ਦੇ ਵਿੱਚ ਐਕਸੀਡੈਂਟਾਂ ਦੇ ਵਿੱਚ ਔਨ ਦੀ ਸਪੌਟ ਹੁੰਦੀਆਂ ਨੇ। ਬਹੁਤੇ ਮਾਮਲੇ ਉਹ ਨੇ ਜੀ ਜਿਹਦੇ ਬਾਰ-ਬਾਰ ਇਹ ਗੱਲ ਮੈਂ ਕਈ ਵਾਰੀ ਦੱਸੀ ਹੈ ਜੀ ਕਿ ਬਹੁਤੇ ਮਾਮਲੇ ਉਹ ਨੇ ਜਿਹਦੇ ਵਿੱਚ ਪੁਲਿਸ ਜਿਹੜੀ ਆ ਕੀ ਕਰਦੀ ਹੈ ਜੀ, ਦੋਵਾਂ ਧਿਰਾਂ ਨੂੰ ਬਿਠਾ ਲੈਂਦੀ ਆ। ਮਰਨ ਵਾਲਾ ਮਰ ਗਿਆ, ਛੱਡੋ ਹੁਣ ਕੀ ਕੀਤਾ ਜਾ ਸਕਦਾ, ਉਹਨੇ ਮੁੜ ਕੇ ਥੋੜੀ ਆਉਣਾ, ਤੁਸੀਂ ਸਮਝੌਤਾ ਕਰ ਲਓ। ਜਿਹੜੀ ਗੱਡੀ ਵਾਲਾ ਜਿਹੜਾ ਹੁੰਦਾ ਜੀ ਉਹ ਵੀ ਸੋਚਦਾ ਹੈ ਚਲੋ ਮਰਨ ਵਾਲੇ ਬੰਦਿਆਂ ਨੂੰ ਕੁਝ ਜਿਹੜਾ ਜੀ ਉਹ ਦੇ ਦਿੱਤਾ ਜਾਵੇ, ਕੋਈ ਲੱਖ, 1.5 ਲੱਖ, 2 ਲੱਖ, 2.5 ਲੱਖ ਦੇ ਵਿੱਚ ਜਿਹੜਾ ਸਮਝੌਤਾ ਹੋ ਜਾਂਦਾ, ਉਹ ਪਰਚਾ ਖਤਮ ਹੋ ਜਾਂਦਾ। ਇਹ ਡੈਥ ਉਹਦੇ ਵਿੱਚ ਸ਼ਾਮਲ ਨਹੀਂ। ਜਿਹੜੀਆਂ ਡੈਥ ਹਸਪੀਟਲਾਂ ਦੇ ਵਿੱਚ ਜਾ ਕੇ ਬਾਅਦ ਦੇ ਵਿੱਚ ਹੁੰਦੀਆਂ ਨੇ, ਉਹ ਡੈਥ ਜਿਹੜੀਆਂ ਇਹਦੇ ਵਿੱਚ ਸ਼ਾਮਲ ਨਹੀਂ। ਜਿਹੜੇ 2-4 ਦਿਨ 5 ਦਿਨ ਬਾਅਦ ਜਿਹੜਾ ਐਕਸੀਡੈਂਟ ਦੇ ਵਿੱਚ ਬੰਦਾ ਤੁਰ ਜਾਂਦਾ, ਜੇ ਉਹ ਵੀ ਨਾਲ ਰਲਾ ਲਈਆਂ ਜਾਣ ਤਾਂ ਮੂੰਹ 'ਚ ਉਂਗਲਾਂ ਪਾਉਣ ਵਾਲੇ ਤੱਥ ਨੇ ਜੀ ਪੰਜਾਬ ਦੇ ਵਿੱਚ ਜਿੰਨੀਆਂ ਡੈਥ ਹੋ ਰਹੀਆਂ ਨੇ। ਰੂਪਨਗਰ ਨਵਾਂ ਸ਼ਹਿਰ ਰੋਡ ਦੇ ਉੱਤੇ ਬਲਾਚੌਰ ਨੇੜੇ ਜਮੀਤਗੜ੍ਹ ਭੱਲਾ ਦੇ ਵਿੱਚ ਇੱਕ ਹਾਦਸਾ ਵਾਪਰਿਆ। ਇਹਦੇ 'ਚ ਇੱਕ ਬੱਚੇ ਸਣੇ 8 ਜਾਣਿਆਂ ਦੀ ਮੌਤ ਜਿਹੜੀ ਆ ਜੀ ਉਹ ਹੋਈ ਹੈ ਜੀ। ਨਵਾਂ ਜਾ ਰਿਹਾ ਕੈਂਟਰ ਜਿਹੜਾ ਸੀਗਾ ਜੀ, ਸਾਹਮਣੇ ਤੋਂ ਆਉਂਦਾ ਬਰਾਤ ਵਾਲਾ ਇੱਕ ਜਿਹੜਾ ਟੈਂਪੋ ਟਰੈਵਲਰ ਆ ਜੀ, ਉਹਦੇ ਨਾਲ ਜਿਹੜਾ ਜੀ ਇਹ ਟਕਰਾਇਆ। ਇਹਦੇ ਵਿੱਚ ਜਿਹੜੇ ਲੋਕ ਸਨ ਇਹ ਵਿਆਹਣ ਦੇ ਵਾਸਤੇ ਜਿਹੜਾ ਜੀ ਉਹ ਜਾ ਰਹੇ ਸਨ। ਸੋ ਜਿਹੜੇ ਇਸ ਵਾਰੀ ਇਹ ਵੀ ਹੋਇਆ ਜੀ ਕਿ ਹਾਦਸਿਆਂ ਦੇ ਵਿੱਚ ਵਿਆਹਾਂ ਦੇ ਵਿੱਚ ਜਿਹੜੇ ਜਾਂਦੇ ਨੇ ਜੀ ਉਹ ਬੜੇ ਉਹਨਾਂ ਦੀਆਂ ਡੈਥ ਬਹੁਤ ਹੋਈਆਂ ਨੇ ਜੀ। ਵਿਆਹ ਜਿਹੜੇ ਵਿਆਹੰਦੜ ਨੇ ਉਹਨਾਂ ਦੇ ਨੇੜਲੇ ਰਿਸ਼ਤੇਦਾਰਾਂ ਦੀਆਂ ਪਿਛਲੇ 2 ਮਹੀਨੇ ਦੇ ਵਿੱਚ ਜਿਹੜਾ ਵਿਆਹਣ ਜਾ ਰਿਹਾ ਲਾੜਾ ਜੀ, 4 ਡੈਥ ਉਹਨਾਂ ਦੀਆਂ ਹੀ ਹੋ ਚੁੱਕੀਆਂ ਨੇ ਜੀ, ਲਾੜਿਆਂ ਦੀਆਂ ਜਿਹੜੇ ਵਿਆਹਣ ਦਾ। ਇੱਕ ਜਗ੍ਹਾ ਦੇ ਉੱਤੇ ਜਿਹੜਾ ਤੇ ਲਾੜੀ ਦੋਨੋਂ ਹੀ ਜਿਹੜੇ ਉਹ ਦੁਨੀਆ ਤੋਂ ਤੁਰ ਗਏ ਇਹਨਾਂ ਐਕਸੀਡੈਂਟਾਂ ਦੇ ਵਿੱਚ। ਉਹਦਾ ਰੀਜ਼ਨ ਤੁਸੀਂ ਲਾ ਸਕਦੇ ਹੋ ਜੀ ਕਿ ਜਿਹੜੀ ਗਲ ਤੱਕ ਭਰ ਕੇ ਜਿਹੜੀ ਸ਼ਰਾਬ ਆ ਜੀ ਉਹ ਤੁਰਦੇ ਨੇ, ਜਾਂ ਤਾਂ ਰਾਤ ਦੀ ਇੰਨੀ ਪੀਤੀ ਜਾਂ ਸਵੇਰੇ ਉੱਠ ਕੇ ਫੇਰ ਜਿਹੜੀ ਜੀ ਉਹ ਲਾ ਲਈ ਜਾਂਦੀ ਆ। ਸਭ ਤੋਂ ਵੱਡਾ ਫੈਕਟ ਜਿਹੜਾ ਜੀ ਪੰਜਾਬ ਦੇ ਉੱਤੇ ਇਹ ਪਿਆ ਕਿ ਸ਼ੁਰੂ ਤੋਂ ਸਵੇਰੇ ਜਿਹੜਾ ਜੀ ਸਵੇਰ ਤੋਂ ਹੀ ਸ਼ਰਾਬ ਜਿਹੜੀ ਆ ਉਹ ਵਰਤਾਉਣੀ ਸ਼ੁਰੂ ਹੋ ਜਾਂਦੀ ਆ, ਤੇ ਉਦੋਂ ਬਾਅਦ ਜਿਵੇਂ ਉਹ ਉੱਥੋਂ ਨਿਕਲਦੇ ਨੇ ਮੈਰਿਜਸ ਪੈਲੇਸਿਸ ਤੋਂ ਪੂਰੇ ਟੱਕੇ ਹੋਏ, ਉਹ ਆਪ ਵੀ ਮਰਦੇ ਨੇ ਤੇ ਦੂਜਿਆਂ ਦੀ ਮੌਤ ਦਾ ਕਾਰਨ ਵੀ ਜਿਹੜਾ ਜੀ ਉਹ ਬਣ ਰਹੇ ਨੇ। ਇਹਦੇ ਉੱਤੇ ਲਗਾਮ ਲਾਉਣ ਦੇ ਵਾਸਤੇ ਕੋਈ ਪਾਰਟੀ ਜਿਹੜੀ ਆ ਜੀ ਨਹੀਂ ਬੋਲ ਰਹੀ, ਕੋਈ
ਸਿਆਸੀ ਧਿਰ ਇਹਨੂੰ ਆਪਣੇ ਚੋਣ ਏਜੰਡੇ ਦੇ ਵਿੱਚ ਸ਼ਾਮਲ ਕਰਨ ਦੇ ਵਾਸਤੇ ਤਿਆਰ ਨਹੀਂ ਹੈ ਜੀ। ਅੱਜ ਜਿਸ ਤਰ੍ਹਾਂ ਤੁਸੀਂ ਸਿਆਸੀ ਧਿਰਾਂ ਦੀ ਗੱਲ ਕੀਤੀ ਆ ਤੇ ਜਿਸ ਤਰ੍ਹਾਂ ਇਲੈਕਸ਼ਨਾਂ ਹੋਈਆਂ ਦਿੱਲੀ ਦੇ ਵਿੱਚ, ਉਸ ਟਾਈਮ ਤੇ ਜਿਹੜਾ ਇਹਨਾਂ ਦੇ ਖਿਲਾਫ ਆ ਮੂੰਹ ਖੋਲਦਾ ਆ, ਜਿਸ ਤਰ੍ਹਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਤੇ ਉਸ ਦੇ ਵਿੱਚੋਂ ਜਿਹੜੇ ਅਹੁਦੇਦਾਰ ਸੀਗੇ ਉਹ ਇਹਨਾਂ ਇਲੈਕਸ਼ਨਾਂ 'ਚ ਵੀ ਖੜੇ ਸੀ ਤੇ ਜਿਹੜਾ ਵੀ ਬੰਦਾ ਉਹਨਾਂ ਦੇ ਖਿਲਾਫ ਬੋਲਦਾ ਸੀਗਾ ਤੇ ਉਹਨਾਂ ਨੂੰ ਡਰਾ ਧਮਕਾ ਰਹੇ ਆ, ਉਹਨਾਂ ਦੇ ਅਗੇਂਸਟ ਇਹ ਸ਼ਿਕਾਇਤਾਂ ਕਰ ਰਹੇ ਆ ਪੁਲਿਸ ਦੇ ਕੋਲ। ਇਹ ਚੰਗੀ ਗੱਲ ਨਹੀਂ ਹੈਗੀ। ਜਿਸ ਤਰ੍ਹਾਂ ਬੀਬੀ ਦਲਜੀਤ ਕੌਰ ਖਾਲਸਾ ਨੇ ਇਹਨਾਂ ਦੇ ਪੋਲ ਖੋਲ੍ਹੇ ਸੀਗੇ, ਗੁਰਦੁਆਰੇ ਦੇ ਪੈਸੇ ਆ ਜਿਹੜੇ ਇਹ ਇਲੈਕਸ਼ਨਾਂ ਦੇ ਵਿੱਚ ਲਾ ਰਹੇ ਆ, ਪਰ ਚੰਗਾ ਕੰਮ ਜੀ ਕੋਈ ਨਹੀਂ ਹੋ ਰਿਹਾ। ਬਿਲਕੁਲ ਜੀ। ਐਕਚੁਅਲੀ ਤੁਹਾਨੂੰ ਯਾਦ ਹੋਣਾ, ਸੌਰੀ ਮੈਂ ਤੁਹਾਡੀ ਵਿੱਚੋਂ ਗੱਲ ਕੱਟ ਰਿਹਾ, ਤੁਹਾਨੂੰ ਇੱਕ ਗੱਲ ਕੁਝ ਸਮਾਂ ਪਹਿਲਾਂ ਕਹੀ ਸੀ ਕਿ ਆਉਣ ਵਾਲੇ ਸਮੇਂ ਦੇ ਦੌਰਾਨ ਜਿਹੜੇ ਵਿਦੇਸ਼ਾਂ ਦੇ ਵਿੱਚੋਂ ਚੱਲਦੇ ਕੁਝ ਰੇਡੀਓ ਜਿਹੜੇ ਜ਼ਮੀਰ ਦੇ ਨਾਲ ਚੱਲਦੇ ਨੇ, ਉਹਨਾਂ ਦਾ ਰੋਲ ਆਉਣ ਵਾਲੇ ਸਮੇਂ ਦੇ ਦੌਰਾਨ ਨਾ ਜੀ ਪੰਜਾਬ ਦੇ ਵਿੱਚ ਇੱਥੋਂ ਦੀ ਸਿਆਸਤ ਦੇ ਉੱਤੇ ਬਹੁਤ ਵੱਡਾ ਜਿਹੜਾ ਜੀ ਉਹ ਹੋਣ ਵਾਲਾ ਹੈ। ਤੁਸੀਂ ਦੇਖ ਲੈਣਾ ਜੀ, ਬਹੁਤ ਜਲਦੀ ਇਹਨਾਂ ਚੀਜ਼ਾਂ ਦਾ ਅਸਰ ਜਿਹੜਾ ਜੀ ਉਹ ਦੇਖਣ ਨੂੰ ਮਿਲੂਗਾ, ਕਿਉਂਕਿ ਇੱਥੇ ਤਾਂ ਪਹਿਲੀ ਤਾਂ ਗੱਲ ਇੱਥੇ ਤਾਂ ਰੇਡੀਓ ਹੈ ਨਹੀਂ ਗਾ ਜੀ, ਜਿਹੜੇ ਚੈਨਲ ਨੇ ਉਹ ਬਹੁਤਾ ਵਿਕਾਊ ਮਾਲ ਹੈ ਜੀ। ਇਸ ਕਰਕੇ ਜਿਹੜੇ ਬਾਹਰਲੇ ਰੇਡੀਓ ਨੇ, ਵਿਦੇਸ਼ੀ ਰੇਡੀਓਜ਼ ਨੇ ਜੀ, ਕੁਛ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਕੁਝ ਤਾਂ ਹੈਗੇ ਨੇ ਜਿਹੜੇ ਉਹ ਚਾਰ ਸਿਪਾਹੀ ਲੈਣ ਦੇ ਵਾਸਤੇ ਤੁਰੇ ਫਿਰਦੇ ਨੇ। ਜਦੋਂ ਪੰਜਾਬ ਜਾਵਾਂਗੇ ਤੇ ਇੱਥੇ ਪੈਂਟ ਬਣਾਵਾਂਗੇ ਆਪਣੀ ਚਾਪਲੂਸੀ ਉਹ ਵੀ ਕਰੀ ਜਾਂਦੇ ਨੇ, ਉਹ ਇੰਡੀਆ ਵਾਲਿਆਂ ਨਾਲੋਂ ਵੱਧ ਕਰੀ ਜਾਂਦੇ ਨੇ। ਉਹਦਾ ਅਸਰ ਜਿਹੜਾ ਨਾ ਜੀ ਇਹ ਦੇਖਣਾ ਸ਼ੁਰੂ ਹੋ ਗਿਆ ਜੀ। ਇਹ ਜਿਹੜੀ ਤੁਸੀਂ ਇੰਟਰਵਿਊ ਕੀਤੀ ਸੀਗੀ ਪੰਜਾਬੀ ਰੇਡੀਓ USA ਦੇ ਉੱਤੇ ਬੀਬੀ ਖਾਲਸਾ ਦੀ, ਉਹ ਏਡੀ ਤੇਜ਼ੀ ਦੇ ਨਾਲ ਜਿਹੜੀ ਹੈ ਜੀ ਇੱਥੇ WhatsApp ਦੇ ਉੱਤੇ ਘੁੰਮੀ ਆ। ਦਿੱਲੀ ਦੇ ਵਿੱਚ ਤਾਂ ਉਹ ਤਕਰੀਬਨ ਹਰ ਦੂਜੇ ਤੀਜੇ ਮੋਬਾਇਲ ਦੇ ਵਿੱਚ ਸੀਗੀ ਤੇ ਉਹਨੇ ਅਸਰ ਵੀ ਜਿਹੜਾ ਜੀ ਉਸ ਸੀਟ ਦੇ ਉੱਤੇ ਜਿਹੜਾ ਦਿਖਾਇਆ। ਮੈਂ ਇੱਥੇ ਜ਼ਰੂਰ ਸੱਦਾ ਦੇਣਾ ਚਾਹੂੰਗਾ ਜਿੰਨੇ ਵੀ ਲਿਸਟਰ ਨੇ ਜੀ ਕਿ ਪ੍ਰੋਗਰਾਮ ਤੁਹਾਡੇ ਹੋਣਗੇ ਜੀ, ਔਰ ਪ੍ਰੋਗਰਾਮ ਤੁਸੀਂ ਬਣਾਉਣੇ ਅਜੇ ਟਾਈਮ ਪਿਆ ਜੀ। 2017 ਦੇ ਵਿੱਚ ਆਪਣੀ ਜਿਹੜੀ ਤਿਆਰੀ ਹੈ ਨਾ ਜੀ ਉਹ ਕੁਛ ਇਸ ਤਰੀਕੇ ਦੇ ਨਾਲ ਰੱਖਣੀ ਕਿ ਉਸ ਟਾਈਮ ਦੇ ਉੱਤੇ ਤੁਸੀਂ ਜਿਹੜਾ ਜੀ ਇੱਥੇ ਪੰਜਾਬ ਦੇ ਵਿੱਚ ਆਪੋ ਆਪਣੇ ਪਿੰਡ ਦੇ ਵਿੱਚ ਜਿਹੜਾ ਜੀ ਉਹ ਪਹੁੰਚ ਕਰ ਸਕੋ। 12,500 ਪਿੰਡ ਹੈ, 25,000 NRI ਚਾਹੀਦਾ ਜੀ। ਦੋ NRI ਜੇ ਇੱਕ ਪਿੰਡ ਦੇ ਵਿੱਚ ਬੈਠ ਕੇ ਤਾਂ ਆਪਾਂ ਜਿਹੜੀ ਹੈ ਜੀ ਇਹ ਤਬਦੀਲੀ ਲਿਆ ਸਕਦੇ ਆ। ਆਓ ਇੱਕ ਫਾਈਟ ਜਿਹੜੀ ਹੈ ਜੀ ਉਹ ਅਗਲੀ ਜਨਰੇਸ਼ਨ ਦੇ ਵਾਸਤੇ ਲੜ ਕੇ ਦਈਏ, ਤਬਦੀਲੀ ਜਿਹੜੀ ਹੈ ਨਾ ਜੀ ਉਹ ਕਰਕੇ ਜਿਹੜਾ ਜੀ ਦੱਸੀਏ। ਬਾਕੀ ਕੰਮ ਕਾਰ ਜਿਹੜੇ ਆ ਜੀ ਉਹ ਚੱਲੀ ਜਾਣੇ ਨੇ। ਮੈਂ ਕੱਲ ਕਿਸੇ ਨਾਲ ਕਰ ਰਿਹਾ ਸੀ ਕਿ 10 ਸਾਲ ਦੇ ਵਾਸਤੇ ਪਾਸਪੋਰਟ ਜਿਹੜਾ ਜੀ ਉਹ ਰਿਨਿਊ ਕਰਵਾ ਲਿਆ। ਮੈਂ ਕਿਹਾ ਲੱਗਦਾ ਨਹੀਂ ਕਿ ਅਗਲੀ ਵਾਰੀ ਜਿਹੜਾ ਉਹ ਕਰਵਾਉਣਾ ਪਊਗਾ, ਜਿਸ ਤਰੀਕੇ ਦੇ ਪੰਗੇ ਜਿਹੜੇ ਨੇ ਉਹ ਪਏ ਹੋਏ ਨੇ। ਸੋ ਉਦੋਂ ਤੱਕ ਪਹਿਲਾਂ ਕੋਈ ਨਾ ਕੋਈ ਤਬਦੀਲੀ ਜਿਹੜੀ ਹੈ ਜੀ ਉਹ ਜਾਣ ਤੋਂ ਪਹਿਲਾਂ ਰਲ ਮਿਲ ਕੇ ਜਿਹੜਾ ਕਰ ਦਈਏ। ਇੱਕ ਬਹੁਤ ਵੱਡੀ ਆਸ ਤੁਹਾਡੇ ਵਰਗੇ ਰੇਡੀਓ ਸਟੇਸ਼ਨ ਔਰ NRIs ਤੋਂ ਹੈ ਜੀ। ਇਹ ਤਬਦੀਲੀ ਉਧਰੋਂ ਤੁਰਨੀ ਹੈ ਠੀਕ ਉਸੇ ਤਰੀਕੇ ਦੇ ਨਾਲ ਜਿਵੇਂ ਗਦਰ ਤੁਰਿਆ ਸੀਗਾ ਜੀ। ਬਿਲਕੁਲ ਬਿਲਕੁਲ, ਆਸਾਂ ਤੇ ਬਹੁਤ ਜ਼ਿਆਦਾ ਆ। ਤੇ ਅੱਗੇ ਜੀ ਆਪਾਂ ਇੱਕ ਖਬਰ ਆਈ ਸੀਗੀ ਸਵੇਰੇ ਵੀ ਕਿ ਜਿਹੜਾ ਪੈਟਰੋਲੀਅਮ ਦਾ ਮਹਿਕਮਾ ਆ ਉਸ ਦੇ ਵਿੱਚ ਜਸੂਸੀ ਬੜੀ ਹੋ ਰਹੀ ਆ। ਕੌਣ ਕਰਵਾ ਰਿਹਾ ਹੋ ਸਕਦਾ ਇਸ ਦੇ ਵਿੱਚ? ਦੇਖੋ ਇਹ ਜਸੂਸੀ ਜਿਹੜੀ ਆ ਜੀ ਇਹਦੇ ਵਿੱਚੋਂ ਕਈ ਕੁਝ ਜਿਹੜਾ ਜੀ ਮਾਮਲੇ ਨਵੇਂ ਸਾਹਮਣੇ ਆ ਰਹੇ ਨੇ। ਇਹਦੇ ਵਿੱਚ ਦਸਤਾਵੇਜ਼ ਜਿਹੜੇ ਲੀਕ ਹੋਏ ਨੇ, ਇੱਕ ਵੱਡਾ ਖੁਲਾਸਾ ਇਹਦੇ ਵਿੱਚ ਹੋਇਆ ਔਰ ਇਹਦੇ ਵਿੱਚ ਇੱਕ ਜਿਹੜਾ ਪੱਤਰਕਾਰ ਹੈ ਉਹ ਵੀ ਫੜਿਆ ਗਿਆ ਜੀ। 7 ਜਾਣੇ ਜਿਹੜੇ ਨੇ ਜੀ ਉਹ ਫੜੇ ਗਏ ਨੇ। ਪਹਿਲਾਂ ਤਾਂ ਇਹ ਸੀਗਾ ਕਿ ਪੈਟਰੋਲੀਅਮ ਮੰਤਰਾਲੇ ਦੇ ਵਿੱਚੋਂ ਜਿਹੜੀ ਹੈ ਜਸੂਸੀ ਹੋ ਰਹੀ ਹੈ। ਹੁਣ ਪਤਾ ਲੱਗਾ ਕਿ ਇਹਦੇ ਵਿੱਚ ਰੱਖਿਆ ਮੰਤਰਾਲਾ, ਕੋਲਾ ਮੰਤਰਾਲਾ, ਊਰਜਾ ਮੰਤਰਾਲਾ ਦੀਆਂ ਵੀ ਕੁਝ ਜਿਹੜੀਆਂ ਜੀ ਉਹ ਪੇਪਰ ਲੀਕ ਜਿਹੜੇ ਹੋਏ ਇਹਨਾਂ ਤੋਂ ਮਿਲੇ ਨੇ। ਇਹਨਾਂ ਕੋਲੋਂ 3 ਡਾਇਰੀਆਂ ਵੀ ਬਰਾਮਦ ਕੀਤੀਆਂ ਗਈਆਂ ਨੇ। ਕਿਹਾ ਜਾਂਦਾ ਜੀ ਕਿ ਸ਼ਾਮ ਨੂੰ 7 ਵਜੇ ਤੋਂ ਬਾਅਦ ਇਹਨਾਂ ਮੰਤਰਾਲਿਆਂ ਦੇ ਵਿੱਚ ਬੰਦੇ ਦਾਖਲ ਹੁੰਦੇ ਨੇ। CCTV ਕੈਮਰੇ ਬੰਦ ਹੋ ਜਾਂਦੇ ਸੀ। 11 ਵਜੇ ਤੱਕ ਉੱਥੇ ਜਿਹੜਾ ਜੀ ਇਹ ਰਹਿੰਦੇ ਸੀਗੇ। ਕੋਈ ਇਹਨਾਂ ਦੀ ਪੁੱਛਗਿੱਛ ਨਹੀਂ ਸੀਗੀ, ਕੋਈ ਇਹਨਾਂ ਨੂੰ ਜਿਹੜਾ ਸੀਗਾ ਉਹ ਰੋਕਦਾ ਨਹੀਂ ਸੀਗਾ। ਜਿੱਥੇ ਕਿਹਾ ਜਾਂਦਾ ਕਿ ਚਿੜੀ ਵੀ ਫਟਕਣ ਨਹੀਂ ਦਿੱਤੀ ਜਾਂਦੀ ਜੀ। ਸੋ ਇਹਨਾਂ ਮੰਤਰਾਲਿਆਂ ਤੱਕ ਇਹਨਾਂ ਦੀ ਜਿਹੜੀ ਪਹੁੰਚ ਸੀਗੀ। ਅਜੇ ਜਿਹੜਾ ਜੀ ਇਹਦੀ ਪੁਲਿਸ ਜਿਹੜੀ ਆ ਉਹ ਛਾਣਬੀਣ ਕਰ ਰਹੀ ਹੈ ਕਿਹਦੇ ਵਾਸਤੇ ਇਹ ਜਸੂਸੀ ਜਿਹੜੀ ਉਹ ਕਰਦੇ ਸੀਗੇ। ਪਰ ਉਦੋਂ ਪਹਿਲਾਂ ਇੱਕ ਬਿਆਨ ਜਿਹੜਾ ਜੀ ਉਹ ਆ ਗਿਆ ਰਿਲਾਇੰਸ ਇੰਡਸਟਰੀ ਦੇ ਵੱਲੋਂ ਕਿ ਅਸੀਂ ਅੰਦਰੂਨੀ ਤੌਰ ਦੇ ਉੱਤੇ ਵੀ ਆਪਣੀ ਜਿਹੜੀ ਹੈ ਨਾ ਜੀ ਉਹ ਜਾਂਚ ਕਰਵਾਵਾਂਗੇ। ਸੋ ਇੱਕ ਪੁਰਾਣੀ ਕਹਾਵਤ ਹੈ ਨਾ ਜੀ, ਦਾੜੀ ਮੇ ਤਿਨਕਾ। ਜੀ ਬਿਲਕੁਲ ਬਿਲਕੁਲ, ਵਿੱਚੋਂ ਹੀ ਕੋਈ ਨਾ ਕੋਈ ਨਿਕਲਿਆ ਹੋਣਾ ਆ। ਤੇ ਅੱਗੇ ਅਖੀਰਲਾ ਕੁਐਸਚਨ ਮੇਰਾ ਕਿ ਮੀਂਹ ਤੇ ਗੜੇ ਦੇ ਨਾਲ ਕਹਿੰਦੇ ਪੰਜਾਬ ਦੇ ਵਿੱਚ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ।
ਇੱਕਦਮ ਨਾ ਜੀ ਮੌਸਮ ਤਬਦੀਲ ਹੋਇਆ। ਪਤਾ ਸੀਗਾ ਕਿ ਇਹ ਮੌਸਮ ਦੇ ਵਿੱਚ ਜਿਹੜੀ ਇੱਕ ਝੱਟ ਦੇਣੀ ਗਰਮੀ ਆ ਜਾਣੀ, ਇਹ ਕੁਛ ਨਾ ਕੁਛ ਨਵਾਂ ਜਿਹੜਾ ਜੀ ਉਹ ਕਰੂਗੀ। ਤੇ ਪੰਜਾਬ ਦੇ ਦੁਆਬੇ ਤੇ ਮਾਝੇ ਦੇ ਵਿੱਚ ਜਿਹੜਾ ਜੀ ਮੀਂਹ ਪਿਆ ਕਾਫੀ ਜ਼ਿਆਦਾ, ਔਰ ਤੇਜ਼ ਹਵਾ ਜਿਹੜੀ ਹੈ ਜੀ ਉਹ ਚੱਲੀ ਹੈ। ਗੜੇ ਬਹੁਤ ਪਏ ਨੇ ਜੀ, ਔਰ ਗੜਿਆਂ ਦੇ ਨਾਲ ਜਿਹੜਾ ਫਸਲਾਂ ਦੀ ਤਬਾਹੀ ਜਿਹੜੀ ਹੈ ਜੀ ਇੱਥੇ ਪੰਜਾਬ ਦੇ ਵਿੱਚ ਮਾਝੇ ਤੇ ਦੁਆਬੇ ਦੇ ਵਿੱਚ ਜਿਹੜੀ ਹੋਈ ਆ। ਆਲੂਆਂ ਦੀ ਫਸਲ ਨੂੰ ਬਹੁਤ ਵੱਡਾ ਨੁਕਸਾਨ ਜਿਹੜਾ ਜੀ ਹੋਇਆ, ਜਦੋਂ ਕਿ ਕਣਕ ਦੇ ਵਾਸਤੇ ਥੋੜਾ ਇਹ ਲਾਹੇਵੰਦ ਵੀ ਦੱਸਿਆ ਗਿਆ, ਪਰ ਬਹੁਤੇ ਥਾਵਾਂ ਤੇ ਕਣਕ ਜਿਹੜੀ ਹੈ ਜੀ ਉਹ ਵਿਚ ਗਈ ਆ ਤੇਜ਼ ਹਵਾ ਚੱਲਣ ਦੇ ਕਰਕੇ। ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਪਠਾਨਕੋਟ, ਹੁਸ਼ਿਆਰਪੁਰ, ਰੋਪੜ ਤੇ ਨਵਾਂ ਸ਼ਹਿਰ ਦੇ ਵਿੱਚ ਜ਼ਿਆਦਾ ਨੁਕਸਾਨ ਜਿਹੜਾ ਜੀ ਫਸਲਾਂ ਦਾ ਇਸ ਗੜੇਮਾਰੀ ਦੇ ਨਾਲ ਹੋਇਆ ਜੀ। ਤੇ ਅਖੀਰ ਦੇ ਵਿੱਚ ਆਜਨਾਮਾ ਕਿ ਐਵੇਂ ਲੱਗਾ ਸੀ ਭਾਜਪਾ ਮਗਰ ਫਿਰਦਾ, ਮਾਂਝੀ ਮਾਂਜਿਆ ਗਿਆ ਬਿਹਾਰ ਅੰਦਰ। ਐਵੇਂ ਲੱਗਾ ਸੀ ਭਾਜਪਾ ਮਗਰ ਫਿਰਦਾ, ਮਾਂਝੀ ਮਾਂਜਿਆ ਗਿਆ ਬਿਹਾਰ ਅੰਦਰ। ਖੜਾ ਆਣ ਕੇ ਮਾਂਝੀ ਹੁਣ ਸੜਕ ਉੱਤੇ, ਪੈਰ ਟਿਕੇ ਨਹੀਂ ਰਾਜ ਦਰਬਾਰ ਅੰਦਰ। ਘੁੰਮਦਾ ਬਾਹਰ ਨਿਤੀਸ਼ ਕੁਮਾਰ ਸੀਗਾ, ਆ ਗਿਆ ਉਹ ਛਾਲ ਨੂੰ ਮਾਰ ਅੰਦਰ। ਹੁਣ ਤਾਂ ਮੱਥੇ ਨੂੰ ਪਕੜ ਕੇ ਰੂ ਮਾਂਝੀ, ਬੇੜੀ ਗਰਕ ਗਈ ਮੰਝ ਧਾਰ ਅੰਦਰ। ਦਿੱਲੀ ਰੋਕ ਲਿਆ ਮੋਦੀ ਦਾ ਰੱਥ ਜਿਹੜਾ, ਜਾ ਕੇ ਵਿੱਚ ਬਿਹਾਰ ਨਹੀਂ ਗਿਰਨ ਲੱਗਾ। ਦਿੱਲੀ ਰੋਕ ਲਿਆ ਮੋਦੀ ਦਾ ਰੱਥ ਜਿਹੜਾ, ਜਾ ਕੇ ਵਿੱਚ ਬਿਹਾਰ ਨਹੀਂ ਗਿਰਨ ਲੱਗਾ ਕਮਲ ਦਾ ਫੁੱਲ ਕੁਮਲਾਉਣ, ਜਿੱਦਾਂ ਛੇਤੀ ਕੀਤਿਆਂ ਫੇਰ ਨਹੀਂ ਖਿੜਨ ਲੱਗਾ। ਜੀ ਬਹੁਤ ਬਹੁਤ ਧੰਨਵਾਦ ਜੀ। ਅਗਲੇ ਬੁਲਟਨ ਤੱਕ ਸਤਿ ਸ੍ਰੀ ਅਕਾਲ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਰੋਤੇ ਇਹ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਆਏ ਖਬਰਾਂ ਦੇ ਵਿੱਚ ਕੀ ਹੁੰਦਾ ਹੈ ਉਹਦੇ ਬਾਰੇ ਦੱਸਿਆ। ਹੁਣ ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868। ਟੋਰਾਂਟੋ ਕੈਨੇਡਾ ਦੇ ਲਈ 6479579633, ਬ੍ਰਿਟਿਸ਼ ਕੋਲੰਬੀਆ ਕੈਨੇਡਾ ਲਈ 7786560460 ਜਾਂ 6046709696, ਕੈਲਗਰੀ ਕੈਨੇਡਾ ਦੇ ਲਈ 5873150587, ਇਟਲੀ ਦੇ ਲਈ 396899970694, ਪਾਕਿਸਤਾਨ ਦੇ ਲਈ 92021371300612, UK ਦੇ ਲਈ 3300101100, 3300101100, ਜਰਮਨੀ ਦੇ ਲਈ 51180904041511 80 90 40 41, ਫਰਾਂਸ ਦੇ ਲਈ 331801425595, 33 180 142 595, ਆਸਟ੍ਰੇਲੀਆ ਦੇ ਲਈ 612080805601, 6128080501। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰਾਂ, ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ, ਜਾਂ ਸਾਡੀ ਵੈਬਸਾਈਟ www.punjabiradiousa.com ਤੇ ਵੀ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA।